With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 27 ਜੂਨ 2016, 13 ਹਾੜ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਕਿੱਥੇ ਗੁਜ਼ਰਿਆ। ਦੇਖੋ, ਜੂਨ ਦਾ ਮਹੀਨਾ ਸਾਡੇ ਸਮੁੱਚੇ ਇਤਿਹਾਸ 'ਚ ਖਾਸ ਅਹਿਮੀਅਤ ਰੱਖਦਾ ਹੈ ਔਰ ਸਿੱਖ ਕੌਮ ਦੇ ਲਈ, ਜਿੱਥੇ ਅਸੀਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਜਿਹੜਾ 16 ਜੂਨ ਹੁਣ ਨਿਰਧਾਰਤ ਹੈ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ, ਉਸ ਨੂੰ ਯਾਦ ਕਰਦੇ ਹਾਂ। ਉੱਥੇ ਇਸ ਮਹੀਨੇ ਹੀ ਜਿਹੜੇ ਸਾਡੇ ਪਹਿਲੇ ਮਹਾਨ ਜਰਨੈਲ ਹੋਏ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਨੇ ਖੁਦ ਬਹਾਦਰ ਦਾ ਟਾਈਟਲ ਦਿੱਤਾ ਹੈ, 5 ਤੀਰਾਂ ਦੀ ਬਖਸ਼ਿਸ਼, ਨਗਾਰਾ, ਨਿਸ਼ਾਨ ਸਾਹਿਬ, 5 ਸਿੰਘਾਂ ਦੀ ਕੌਂਸਲ ਤੇ 25 ਬਾਡੀਗਾਰਡ। ਔਰ ਮੈਂ ਅੱਜ ਇੱਕ ਵੇਰਵਾ ਦੇਖ ਰਿਹਾ ਸੀ ਕਿ ਜਦੋਂ ਹਜ਼ੂਰ ਸਾਹਿਬ ਤੋਂ 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਪੰਜਾਬ ਲਈ ਵਿਦਾ ਕੀਤਾ ਤੇ 300 ਸ਼ਸਤਰਧਾਰੀ ਸਿੰਘਾਂ ਨੇ ਕਾਫੀ ਦੂਰ ਤੱਕ ਜਾ ਕੇ, ਕੁਛ ਮੀਲ ਦੂਰ ਤੱਕ ਜਾ ਕੇ ਉਹਨਾਂ ਨੂੰ ਵਿਦਾ ਕੀਤਾ। ਸੋ ਇਹ ਇਵੇਂ ਹੀ ਹੈ ਜਿਵੇਂ ਇੱਕ ਜਨਰਲ ਨੂੰ ਇੱਕ ਮੁਹਿੰਮ ਦੇ ਉੱਤੇ ਜਿਹੜਾ ਹੈ ਉਹ ਵਿਦਾ ਕੀਤਾ ਜਾਂਦਾ ਹੈ। ਸੋ ਜਿੱਥੇ ਉਹਨਾਂ ਦੀਆਂ ਜਿੱਤਾਂ, ਉਹਨਾਂ ਵੱਲੋਂ ਦਿੱਤਾ ਪਹਿਲਾ ਰਾਜ ਸਾਡੇ ਲਈ ਇੱਕ ਬੜਾ ਆਦਰਸ਼ ਰਾਜ ਹੈ ਔਰ ਉਸ ਦੇ ਨਾਲ ਨਾਲ ਜਿਹੜੀ ਉਹਨਾਂ ਦੀ ਸ਼ਹਾਦਤ ਹੈ, ਔਰ ਸਿਰਫ ਉਹਨਾਂ ਦੀ ਸ਼ਹਾਦਤ ਹੀ ਨਹੀਂ, ਉਹਨਾਂ ਦੇ ਨਾਲ 740 ਦੇ ਕਰੀਬ ਸਿੱਖ ਔਰ ਉਹਨਾਂ ਦੀ ਸਿੰਘਣੀ ਬੀਬੀ ਸੁਸ਼ੀਲ ਕੌਰ, ਲਗਭਗ 3.5 ਸਾਲ ਦਾ ਬੱਚਾ ਅਜੈ ਸਿੰਘ, ਇਹ ਸ਼ਹਾਦਤਾਂ ਵੀ
ਇਸ ਜੂਨ ਦੇ ਮਹੀਨੇ 'ਚ ਹੋਈਆਂ। 9 ਜੂਨ ਇਸ ਦੇ ਲਈ ਲਗਭਗ ਨਿਰਧਾਰਿਤ ਕੀਤਾ ਜਾਂਦਾ ਹੈ। ਔਰ ਇਸ ਵਾਰ ਜੂਨ ਦੇ ਮਹੀਨੇ 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਔਰ ਬਾਕੀ ਸਿੰਘਾਂ ਦੀ ਸ਼ਹਾਦਤ ਹੋਰ ਵੀ ਅਹਿਮੀਅਤ ਰੱਖਦੀ ਹੈ, ਕਿਉਂਕਿ ਇਹ 300 ਸਾਲ ਪਹਿਲਾਂ ਵਾਪਰੀ। ਹਾਲਾਂਕਿ ਕੋਈ ਨੰਬਰਿੰਗ ਦੇ ਨਾਲ ਮਹਾਨਤਾ ਨਹੀਂ ਜੁੜੀ ਹੋਈ, ਪਰ ਇਹ ਇੱਕ ਫੈਸ਼ਨ ਬਣ ਗਿਆ ਵੈਸਟਰਨ ਸੁਸਾਇਟੀ ਦੇ ਪ੍ਰਭਾਵ ਥੱਲੇ ਕਿ ਜਿਹੜੀਆਂ ਸੈਲੀਬ੍ਰੇਸ਼ਨਸ ਨੇ ਖਾਸ ਤੌਰ ਤੇ 100 ਸਾਲ ਬਾਅਦ ਦੀਆਂ ਸ਼ਤਾਬਦੀਆਂ, ਉਹ ਪਿਛਲੇ ਪੀਰੀਅਡ 'ਚ ਵੀ ਅਸੀਂ ਦੇਖਿਆ ਗੁਰੂ ਸਾਹਿਬਾਨ ਨਾਲ ਸੰਬੰਧਿਤ ਵੀ ਔਰ ਦੂਸਰੇ ਮੌਕਿਆਂ ਤੇ ਵੀ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਕਾਫੀ ਲੰਬਾ ਲਗਭਗ ਪੂਰਾ ਸਾਲ ਹੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਔਰ ਇਸ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ 300ਵੀਂ ਜਿਹੜੀ ਹੈ ਉਹ ਯਾਦ ਸੀ, ਕਿਉਂਕਿ ਉਹਨਾਂ ਦੀ ਸ਼ਹਾਦਤ 1716 ਦੇ ਵਿੱਚ ਹੁੰਦੀ ਹੈ। ਔਰ ਇਸ ਨੂੰ ਦੁਨੀਆ ਭਰ ਦੇ ਵਿੱਚ ਥਾਂ ਥਾਂ ਤੇ ਬੇਸ਼ੱਕ ਅਕਾਲੀਆਂ ਨੇ, ਬਾਦਲ ਅਕਾਲੀ ਦਲ ਨੇ ਤਾਂ ਆਮ ਦੀ ਤਰ੍ਹਾਂ ਹੀ ਇਸ ਨੂੰ ਆਪਣੇ ਸਿਆਸੀ ਪ੍ਰੋਪੇਗੈਂਡਾ ਔਰ ਬੀਜੇਪੀ ਦੇ ਜਿਹੜੇ ਉਹਨਾਂ ਦੇ ਪ੍ਰੋਮੀਨੈਂਟ ਲੀਡਰ ਨੇ ਉਹਨਾਂ ਨੂੰ ਲਿਆ ਕੇ ਸਨਮਾਨਿਤ ਕਰਨਾ ਔਰ ਉਹਨਾਂ ਤੋਂ ਫਿਰ ਲੈਕਚਰ ਸੁਣਨੇ। ਜਿਵੇਂ ਰਾਜਨਾਥ ਸਿੰਘ ਕੱਲ ਫਤਿਹਗੜ੍ਹ ਸਾਹਿਬ ਆਇਆ ਹੋਇਆ ਸੀ ਔਰ ਸਿੱਖਾਂ ਨੂੰ ਦੱਸ ਰਹੇ ਨੇ ਜੀ ਕਿ ਤੁਸੀਂ ਤਾਂ ਸਾਡੇ ਭਾਰਤ ਦੀ ਫੌਲਾਦੀ ਆਰਮ ਹੋ, ਤੁਸੀਂ ਤਾਂ ਸਾਡੀ ਸ਼ੀਲਡ ਹੋ। ਉਹੀ ਫਰਾਡ ਜੋ ਪਿਛਲੀਆਂ ਕਈ ਸਦੀਆਂ ਤੋਂ ਕਰਦੇ ਆਏ ਕਿ ਜੀ ਸਿੱਖ ਸਾਡੀ ਖੜਗਧਾਰੀ ਬਾਂਹ ਨੇ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਬਾਦਲ ਕੇ ਜਮਹੂਰੀਆਂ ਨੇ, ਇਹ ਮਨਜੀਤ ਸਿੰਘ ਜੀ ਕੇ ਹੋਏ ਔਰ ਮਨਜਿੰਦਰ ਸਿਰਸਾ, ਇਹਨਾਂ ਨੇ ਵੀ ਉੱਥੇ ਉਸ ਕਿਸਮ ਦੀ ਭੀੜ ਇਕੱਠੀ ਕੀਤੀ। ਲੇਕਿਨ ਬਾਹਰ ਜਿੱਥੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਸ ਸੰਬੰਧੀ ਸਮਾਗਮ ਹੋਏ, ਇਸ ਐਤਵਾਰ ਵਿਸ਼ੇਸ਼ ਤੌਰ ਤੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਟਰਾਈ ਸਟੇਟ ਦੇ ਸਮੂਹ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਸੰਗਤਾਂ ਦੇ ਸਹਿਯੋਗ ਨਾਲ ਇੱਕ ਕਾਫੀ ਵੱਡਾ ਸਮਾਗਮ ਸਮੋਕੀ ਪਾਰਕ, ਜਿਹੜਾ ਕਿ ਰਿਚਮੰਡ ਹਿੱਲ ਦੇ ਵਿੱਚ ਹੀ ਪੈਂਦਾ ਹੈ, ਉਸ 'ਚ ਰੱਖਿਆ ਗਿਆ ਸੀ। ਹਾਲਾਂਕਿ ਕਾਫੀ ਗਰਮ ਦਿਨ ਸੀ, ਲੇਕਿਨ ਇਹਦੇ ਬਾਵਜੂਦ ਸਿੱਖ ਸੰਗਤਾਂ ਦੀ ਕਾਫੀ ਵੱਡੀ ਗਿਣਤੀ ਦੇ ਵਿੱਚ ਪ੍ਰੈਜ਼ੈਂਸ ਸੀ। ਔਰ ਮੈਂ ਸਮਝਦਾ ਹਾਂ ਬੇਸ਼ੱਕ ਕੁਝ ਬੁਲਾਰਿਆਂ ਵੱਲੋਂ ਵੀ ਕਿਹਾ ਗਿਆ ਜਾਂ ਆਮ ਵੀ ਚਰਚਾ ਹੁੰਦੀ ਹੈ ਕਿ ਜੀ ਮੇਲਿਆਂ ਦੇ ਵਿੱਚ ਬਹੁਤ ਵਾਰ ਮੇਲਿਆਂ ਵਾਲਾ ਮਾਹੌਲ ਹੁੰਦਾ ਹੈ, ਲੋਕ ਕੋਈ ਜਲੇਬੀਆਂ ਖਾ ਰਹੇ ਕੋਈ ਲੰਗਰ ਤੇ ਹੈ, ਅੰਦਰ ਉਹਨੇ ਲੋਕ ਨਹੀਂ ਹੁੰਦੇ। ਪਰ ਕਿਸੇ ਇੱਕ ਸਪੀਕਰ ਨੇ ਕਿਹਾ ਸੀ ਚਲੋ ਜੇ ਕਿਸੇ ਨੂੰ ਜਲੇਬੀਆਂ ਚੰਗੀਆਂ ਲੱਗਦੀਆਂ, ਕੋਈ ਖਾਂਦਾ ਖਾਣ ਦਿਓ, ਆਇਆ ਤਾਂ ਹੈ ਹਰ ਇੱਕ ਨੇ ਜੋ ਵੀ ਗੁਰੂ ਤੋਂ ਚਾਹੁੰਦਾ ਉਹਦੇ ਕੋਲ ਜਿਹੜਾ ਗੁਰੂ ਤੋਂ ਹੀ ਉਸਨੇ ਮੰਗਣਾ। ਸੋ ਬੇਸ਼ੱਕ ਮੇਲੇ ਵਾਲਾ ਮਾਹੌਲ ਇੱਕ ਵੱਖਰਾ ਹੁੰਦਾ, ਪਰ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਦੀਵਾਨ ਦੇ ਅੰਦਰ ਵੀ ਕਾਫੀ ਵੱਡੀ ਗਿਣਤੀ ਸਿੱਖ ਸੰਗਤਾਂ, ਕਿਉਂਕਿ ਕਾਫੀ ਪ੍ਰੋਗਰਾਮ ਲੰਬਾ ਹੋ ਗਿਆ ਸੀ, ਸਜੀਆਂ ਰਹੀਆਂ, ਬੜਾ ਸੈਰੀਨ ਮਾਹੌਲ ਸੀ। ਔਰ ਇਹ ਬੇਸ਼ੱਕ ਇਹ ਤਾਂ ਹੁਣ ਬੁਲਾਰਿਆਂ ਦੇ ਉੱਤੇ ਫੋਕਸ ਕਰਨਾ ਹੁੰਦਾ ਹੈ ਕਿ ਵੀ ਉਹਨਾਂ ਨੇ ਆਪਣੇ ਔਗਣ ਲੱਭਣੇ ਨੇ ਜਾਂ ਸਿਰਫ ਬੀਤੇ ਤੱਕ ਗੱਲ ਰੱਖਣੀ ਹੈ ਜਾਂ ਮੌਜੂਦਾ ਦੌਰ ਦੇ ਵਿੱਚ ਕਿਵੇਂ ਅੱਜ ਅਸੀਂ ਕਿੱਥੇ ਆ ਕੇ ਖੜੇ ਹਾਂ ਔਰ ਸਾਡਾ ਭਵਿੱਖ ਕੀ ਹੈ, ਇਸ ਦੇ ਉੱਤੇ ਫੋਕਸ ਕਰਨਾ। ਸੋ ਕਈ ਵਾਰ ਉਹ ਫੋਕਸ ਤਾਂ ਵੇਰੀ ਕਰਦਾ ਹੈ, ਪਰ ਅਸੀਂ ਫਿਰ ਵੀ ਜਿੱਥੇ ਵੀ ਕੋਈ ਪੰਥਕ ਸਮਾਗਮ ਹੁੰਦਾ ਹੈ ਅਸੀਂ ਇਸ ਨੂੰ ਪੰਥਕ ਸਮਾਗਮ ਦੇ ਤੌਰ ਤੇ ਦੇਖਦੇ ਹਾਂ। ਔਰ ਇਸ ਦੀ ਲਾਈਵ ਕਵਰੇਜ ਲਗਭਗ 4 ਘੰਟੇ TV 84 ਵੱਲੋਂ ਕੀਤੀ ਗਈ। ਇਸ ਨੂੰ ਅਸੀਂ ਦੁਬਾਰਾ ਜਿਹੜਾ ਐਡਿਟ ਕਰਕੇ ਵੀ ਚਲਾਵਾਂਗੇ ਆਉਣ ਵਾਲੇ ਵੀਕਐਂਡ ਤੱਕ ਪਹੁੰਚਦੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਵੀ ਇੱਕ ਹਿਸਟਰੀ ਦੀ ਆਇਰਨੀ ਹੈ ਕਿ ਅਸੀਂ, ਔਰ ਪਿਛਲੇ ਦਿਨਾਂ 'ਚ ਕਿਸੇ ਦੀ ਈਮੇਲ ਵੀ ਸੀ ਕਿ ਅਸੀਂ ਹਮੇਸ਼ਾ ਆਪਣੇ ਯੋਧਿਆਂ ਨੂੰ, ਆਪਣੇ ਸਕਾਲਰਾਂ ਨੂੰ, ਆਪਣੇ ਵਿਦਵਾਨਾਂ ਨੂੰ ਰੋਲਿਆ ਪ੍ਰੈਜ਼ੈਂਟਸ, ਤੇ ਬਾਅਦ ਦੇ ਵਿੱਚ ਫਿਰ ਅਸੀਂ ਪਛਤਾਵਾ ਕਰਦੇ ਹਾਂ ਕਿ ਵੀ ਇਹ ਹੋਇਆ। ਔਰ ਐਗਜ਼ੈਕਟਲੀ ਜੇ ਮੈਂ ਇਤਿਹਾਸ ਦੇ 2 ਵੱਡੇ ਨਾਇਕ ਦੇਖਾਂ ਜਿਨ੍ਹਾਂ ਨੇ ਇੰਨੇ ਵੱਡੇ ਕੰਮ ਕੀਤੇ ਇੰਨੇ ਸ਼ਾਰਟ ਪੀਰੀਅਡ 'ਚ, ਲੇਕਿਨ ਉਹਨਾਂ ਦੇ ਕੰਟੈਂਪਰਰੀ ਸਮਕਾਲੀ, ਔਰ ਬੰਦਾ ਸਿੰਘ ਬਹਾਦਰ ਦੇ ਮਾਮਲੇ ਤਾਂ ਉਸ ਦੀ ਸ਼ਹਾਦਤ ਤੋਂ ਲਗਭਗ 200 ਸਾਲ ਬਾਅਦ ਵੀ ਉਹਨਾਂ ਨੂੰ ਕੌਮ ਨੇ ਡਿਸਓਨ ਕੀਤਾ ਹੋਏ, ਤੇ ਉਹ 2 ਕਰੈਕਟਰ ਬਾਬਾ ਬੰਦਾ ਸਿੰਘ ਬਹਾਦਰ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ। ਹੁਣ ਬੰਦਾ ਸਿੰਘ ਬਹਾਦਰ ਉਹ ਸ਼ਖਸੀਅਤ ਹੈ, ਬੇਸ਼ੱਕ ਬਹੁਤ ਵਾਰ ਵੇਰਵੇ ਪਰਿਵਾਰਾਂ ਦੇ ਨਾਂ ਲਛਮਣ ਦਾਸ ਸੀ, ਮਾਧੋ ਦਾਸ ਵੈਰਾਗੀ ਹੋ ਗਿਆ, ਦੱਖਣ 'ਚ ਜਿਹੜਾ ਉਹਨੇ ਆਪਣਾ ਬਣਾ ਲਿਆ ਤਾਂਤਰਿਕ ਜਿਹੜਾ ਗੋਦਾਵਰੀ ਦੇ ਕੰਢੇ ਦੇ ਉੱਤੇ ਡੇਰਾ
ਉਹਦੇ ਨਾਲ ਉਹ ਤਾਕਤਾਂ ਦਿਖਾਉਣ ਲੱਗ ਗਿਆ। ਹੁਣ ਜਿਹੜੇ ਉਦੋਂ ਬੰਦੇ ਨੂੰ ਜਾਂ ਦੂਜੇ ਇਸ ਕਰਕੇ ਜੀ ਯੋਗੀਆਂ ਦਾ ਆ ਜਿਹੜੇ ਖੁਦ ਯੋਗਾ ਕਰਦੇ ਨੇ ਤਾਂਤਰਿਕ ਵੀ ਤਾਂ ਹੋਰ ਕੀ ਨੇ ਜੀ, ਇਹ ਸਾਰਾ ਤਾਂਤਰਿਕਵਾਦ ਇਹ ਹੱਠ ਯੋਗ ਕੀ ਹੈ। ਲੇਕਿਨ ਉਸ ਮਾਧੋਦਾਸ ਵੈਰਾਗੀ ਨੇ ਤਾਂ ਜਦੋਂ 10ਵੇਂ ਪਾਤਸ਼ਾਹ ਦਾ ਦਰਸ਼ਨ ਪਾਇਆ, ਉਹਨਾਂ ਦੇ ਰੂਬਰੂ ਹੋਇਆ, ਤੇ ਫਿਰ ਇੱਕੋ ਹੀ ਮੂੰਹੋਂ ਨਿਕਲਿਆ ਜਦੋਂ ਪੁੱਛਿਆ ਵੀ ਕੌਣ ਹੈ, ਉਹਨੇ ਕਿਹਾ ਜੀ ਤੁਹਾਡਾ ਬੰਦਾ ਹੈ। ਉਹਨੇ ਕਿਹਾ ਜੇ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਕਰ। ਸੋ ਉਹ ਪਲ ਜਿਹੜੇ ਕਿ ਟੋਟਲ ਤਬਦੀਲੀ ਦੇ ਸੀ, ਫਿਰ ਉਸ ਗੁਰੂ ਦੇ ਬੰਦੇ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਔਰ ਬਹੁਤ ਵਾਰ ਅਸੀਂ ਇਹ ਦੇਖਦੇ ਹਾਂ ਜਦੋਂ ਅਸੀਂ ਕੁਰਬਾਨੀਆਂ ਦੀ ਗੱਲ ਕਰਦੇ ਹਾਂ। ਭੈਣ ਜੀ ਜਸਬੀਰ ਕੌਰ ਜਿਹੜੇ ਇੱਕ ਬੁਲਾਰੇ ਸੀ ਇਸ ਸਮਾਗਮ ਦੇ, ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ। ਉਹਨਾਂ ਨੇ ਕਿਹਾ ਬਹੁਤ ਵਾਰ ਅਸੀਂ ਪੁੱਛਦੇ ਹਾਂ ਜੀ ਲੀਡਰ ਸਾਡਾ ਕਿੱਦਾਂ ਦਾ ਹੋਏ, ਕੀ ਹੋਏ, ਤੇ ਲੀਡਰ ਦੇਖਣਾ ਹੈ ਤਾਂ ਫਿਰ ਬੰਦਾ ਸਿੰਘ ਬਹਾਦਰ ਹੈ ਕਿ ਜਿਸ ਦੇ 3.5 ਸਾਲ ਦੇ ਬੱਚੇ ਦਾ ਜਿਗਰ ਕੱਢ ਕੇ, ਦਿਲ ਕੱਢ ਕੇ ਉਹਦੇ ਮੂੰਹ ਦੇ ਵਿੱਚ ਤੁੰਨਿਆ ਜਾਂਦਾ ਹੈ ਜੀ, ਤੇ ਉਹ ਡੋਲਦਾ ਨਹੀਂ ਹੈ, ਉਹਨੂੰ ਅਕਾਲ ਪੁਰਖ ਦਾ ਭਾਣਾ ਮੰਨਦਾ ਹੈ। ਲੀਡਰਸ਼ਿਪ ਦਾ ਕ੍ਰਾਈਟੇਰੀਆ ਤਾਂ ਸੈੱਟ ਕੀਤਾ। ਜੇ 10 ਗੁਰੂ ਸਾਹਿਬਾਨ ਤੋਂ ਬਾਅਦ ਪਹਿਲਾ ਕੋਈ ਲੀਡਰ ਜਿਸ ਨੂੰ 10ਵੇਂ ਪਾਤਸ਼ਾਹ ਨੇ ਚੁਣਿਆ, ਔਰ ਇਹ ਗੱਲ ਮੈਂ ਅਕਸਰ ਕਹਿੰਦਾ, ਔਰ ਇਹ ਗੱਲ ਬੜੀ ਅਹਿਮੀਅਤ ਰੱਖਦੀ ਹੈ ਕਿ ਜਦੋਂ 10ਵੇਂ ਪਾਤਸ਼ਾਹ ਨੇ ਬੰਦਾ ਸਿੰਘ ਨੂੰ ਸਿੱਖ ਕੌਮ ਦੀ ਕਮਾਂਡ ਜਥੇਦਾਰੀ ਦੇ ਕੇ ਤੋਰਿਆ, ਬਹਾਦਰ ਦਾ ਟਾਈਟਲ ਦਿੱਤਾ, ਉਦੋਂ ਭਾਈ ਦਇਆ ਸਿੰਘ ਵੀ ਸਨ ਜਿਹੜੇ 80,000 ਦੇ ਇਕੱਠ ਚੋਂ ਪਹਿਲੇ ਪਿਆਰੇ ਬਣੇ, ਜਿਨ੍ਹਾਂ ਨੇ ਚਮਕੌਰ ਦੀ ਗੜੀ, ਮਾਛੀਵਾੜਾ, ਫਿਰ ਜ਼ਫਰਨਾਮਾ ਔਰੰਗਜ਼ੇਬ ਤੱਕ ਪਹੁੰਚਾਉਣਾ। ਉਸ ਵੇਲੇ ਹੋਰ ਪ੍ਰੋਮਿਨੈਂਟ ਸਿੱਖ ਵੀ ਸੀ ਜਿਨ੍ਹਾਂ ਨੇ ਸਾਰੀਆਂ ਬੈਟਲਸ ਲੜੀਆਂ ਸੀ। ਸੋ ਜਿਹੜੀ 10ਵੇਂ ਪਾਤਸ਼ਾਹ ਦੀ ਚੋਣ ਹੈ, ਔਰ ਮੈਂ ਇਸ ਹਵਾਲੇ ਨਾਲ ਕਹਿ ਰਿਹਾ ਵੀ ਅਸੀਂ ਕਿਵੇਂ ਰੋਲਦੇ ਹਾਂ ਆਪਣੇ ਨਾਇਕਾਂ ਨੂੰ, ਕਿ ਬੰਦਾ ਸਿੰਘ ਬਹਾਦਰ ਇੱਕ ਤੂਫਾਨ ਦੀ ਤਰ੍ਹਾਂ ਆਇਆ। ਉਹਦੇ ਕੋਲ ਹੁਣ 10ਵੇਂ ਪਾਤਸ਼ਾਹ ਨਾਲ ਜੇ ਅਸੀਂ ਡਿਫਰੈਂਟ ਹਿਸਟੋਰੀਕਲ ਅਕਾਊਂਟ ਦੇਖੀਏ ਤਾਂ 6 ਤੋਂ 8 ਹਫ਼ਤੇ, ਕੁਝ ਹਿਸਟੋਰੀਅਨ ਇਵਨ 4 ਹਫ਼ਤੇ ਕਹਿੰਦੇ ਨੇ, ਉਹਨਾਂ ਕੀ ਉਹਨਾਂ ਦੇ ਨਾਲ ਇੰਟਰੈਕਸ਼ਨ ਹੋਇਆ ਜੀ। ਲੇਕਿਨ ਉਹ ਉੱਥੋਂ ਤੁਰਦਾ, ਬੰਦਾ ਸਿੰਘ ਨੂੰ ਤੋਰਿਆ ਜਾਂਦਾ ਹੈ, ਵਿਦਾ ਕੀਤਾ ਜਾਂਦਾ ਹੈ ਪੂਰੇ ਇੱਕ ਫੌਜੀ ਜਨਰਲ ਦੇ ਆਨਰ ਨਾਲ ਔਰ ਇੱਕ ਮਿਸ਼ਨ ਦੇ ਕੇ। ਹੁਣ ਜੇ ਨੰਦੇੜ ਤੋਂ ਪਹਿਲਾ ਜਿਹੜਾ ਪੜਾਅ ਉਹਨਾਂ ਦਾ ਨਾਰਨੌਲ ਹੈ, ਜਿੱਥੇ ਆ ਕੇ ਉਹ ਪਹਿਲੀ ਦਿੰਦੇ ਨੇ ਸਜ਼ਾ, ਇਹਦੇ 'ਚ ਜੇ ਤੁਸੀਂ 10-15 ਕਿਲੋਮੀਟਰ ਰੋਜ਼ਾਨਾ ਸਫ਼ਰ ਹੋਏ, ਭਾਵੇਂ ਕਿਉਂਕਿ ਜੇ ਇੱਧਰ ਗੁਰੂ ਸਾਹਿਬ ਨੇ ਉਹਨੂੰ ਤੋਰਿਆ, ਬਹਾਦਰ ਸ਼ਾਹ ਨੂੰ ਵੀ ਇਸ ਗੱਲ ਦੀ ਖਬਰ ਹੋਈ, ਉਹਨੂੰ ਵੀ ਲੱਗਾ ਕਿ ਵੀ ਇਹ ਹੈ, ਔਰ ਜਿਹੜਾ 10ਵੇਂ ਪਾਤਸ਼ਾਹ ਤੇ ਹਮਲਾ ਕਰਵਾਉਣਾ ਹੈ ਪਠਾਣਾ ਤੋਂ, ਔਰ ਦੂਜਾ ਉਸ ਤੋਂ ਬਾਅਦ ਹੁੰਦਾ ਹੈ ਕੁਝ ਹਫ਼ਤੇ ਬਾਅਦ, ਪਰ ਉਹ ਇੱਕ ਉਹਦੇ 'ਚ ਬਹਾਦਰ ਸ਼ਾਹ ਦੀ ਹੀ ਉਹ ਸਾਜ਼ਿਸ਼ ਸੀ ਜਿਹਦੇ 'ਚ ਉਹ ਸਾਰਾ ਪੋਸੀਬਲ ਹੋਇਆ। ਹੁਣ ਇਹ ਸਾਰਾ ਜੇ 10 ਤੋਂ 15 ਕਿਲੋਮੀਟਰ ਰੋਜ਼ ਹੋਏ ਤੇ ਇਹ ਸਫ਼ਰ ਲਗਭਗ 3 ਮਹੀਨੇ 'ਚ ਤੈਅ ਹੋ ਜਾਣਾ ਚਾਹੀਦਾ। ਲੇਕਿਨ ਬੰਦਾ ਸਿੰਘ ਬਹਾਦਰ ਨੇ 1 ਸਾਲ ਦਾ ਪੀਰੀਅਡ ਉੱਥੋਂ ਉੱਥੇ ਤੱਕ ਲਿਆ। ਗੱਲ ਇਹ ਹੈ ਵੀ ਜਦੋਂ ਤੁਸੀਂ ਕਿਸੇ ਚੈਲੰਜ ਨੂੰ ਲੈਣਾ ਉਹਦੇ ਲਈ ਤਿਆਰੀ, ਔਰ ਜਿਸ ਟੈਰੀਟਰੀ 'ਚੋਂ ਬੰਦਾ ਸਿੰਘ ਲੰਘਿਆ, ਮਹਾਰਾਸ਼ਟਰ ਦੀ, ਰਾਜਸਥਾਨ ਦੀ, ਔਰ ਅੱਜ ਵੀ ਮੇਰੇ ਇੱਕ ਦੋਸਤ ਉੱਥੇ ਵਾਸ਼ਿੰਗਟਨ 'ਚ ਨੇ, ਉਹਨਾਂ ਨੇ ਲਾਅ ਕੀਤਾ ਹੋਇਆ, ਲਾਅ ਦੇ ਸਟੂਡੈਂਟ ਰਹੇ ਮੇਰਠ ਯੂਨੀਵਰਸਿਟੀ 'ਚ, ਉਹ ਮੈਨੂੰ ਦੱਸਦੇ ਹੁੰਦੇ ਸੀ ਕਿ ਵੀ ਮੇਰਠ ਦੇ ਨੇੜੇ ਤੇੜੇ ਕਾਫੀ ਪਿੰਡ ਜਾਟਾਂ ਦੇ ਨੇ ਜਿਹੜੇ ਉਹ ਕਹਿੰਦੇ ਨੇ, ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ, ਉਹ ਕਹਿੰਦੇ ਨੇ ਜੀ ਅਸੀਂ ਬੰਦਾ ਸਿੰਘ ਬਹਾਦਰ ਦੇ ਜ਼ਮਾਨੇ ਦੇ, ਭਾਵੇਂ ਉਹ ਸਿੱਖੀ ਸਰੂਪ 'ਚ ਨਹੀਂ ਨੇ, ਪਰ ਉਹਨਾਂ ਨੇ, ਜਾਟਾਂ ਨੇ, ਬਾਕੀ ਉਹਨਾਂ ਦੇ ਕੁਝ ਜਿਹੜੇ ਅਜੇ ਵੀ ਸਿੱਖੀ ਇੰਪੈਕਟ ਉਹਨਾਂ ਤੇ ਹੈ, ਕਿਉਂਕਿ ਓਵਰ ਏ ਪੀਰੀਅਡ ਆਫ ਟਾਈਮ ਅਸੀਂ ਸੰਭਾਲ ਨਹੀਂ ਸਕੇ। ਵਣਜਾਰੇ ਸਿੱਖ ਵੀ ਰੁਲ ਗਏ, ਸਿੱਖ ਲੀਗਰ ਵੀ ਰੁਲ ਗਏ, ਕੁਝ ਰਾਜਪੂਤ ਟਰਾਈਬ ਜਿਹੜੇ ਰਾਜਸਥਾਨ 'ਚ, ਕਿਉਂਕਿ ਜਦੋਂ ਅਸੀਂ 10 ਗੁਰੂ ਸਾਹਿਬਾਨ ਦਾ ਪ੍ਰਚਾਰ ਪਾਠ ਦੇਖਦੇ ਹਾਂ, ਔਰ 10ਵੇਂ ਪਾਤਸ਼ਾਹ ਨੇ ਵੀ ਜਦੋਂ ਦਮਦਮਾ ਸਾਹਿਬ ਤੋਂ ਗੋਦਾਵਰੀ ਕੰਢੇ ਨੰਦੇੜ ਤੱਕ ਗਏ ਨੇ, ਉਹੀ ਰਾਊਟ ਲਿਆ ਰਾਜਸਥਾਨ ਵਾਲਾ ਔਰ ਥਾਂ ਥਾਈ। ਔਰ ਇਹ ਵੀ ਇੱਕ ਪੋਲੀਟੀਕਲ ਡਿਸਕਸ਼ਨ ਹਮੇਸ਼ਾ ਹੁੰਦੀ ਹੈ ਕਿ 10ਵੇਂ ਪਾਤਸ਼ਾਹ ਨੇ ਕਿਸ ਲੈਵਲ ਦੇ ਉੱਤੇ ਜਾ ਕੇ ਮਹਾਰਾਸ਼ਟਰ ਨੂੰ ਕਿਉਂ, ਕਿਉਂਕਿ ਇਹ ਇੱਕ ਪੈਰਲਲ ਰਿਵੋਲਟ ਚੱਲ ਰਹੇ ਸੀ। ਰਾਜਪੂਤਾਨੇ ਦੇ ਰਾਜਪੂਤ ਵੀ ਖਲੋ ਰਹੇ ਸੀ, ਭਰਤਪੁਰ ਦੇ ਜਾਟ ਵੀ ਖਲੋ ਰਹੇ ਸੀ, ਦਿੱਲੀ ਦੇ ਨੇੜੇ ਦੇ ਜਾਟ ਵੀ, ਕਿਉਂਕਿ ਔਰੰਗਜ਼ੇਬ ਦੀ ਰਜੀਮ ਦੇ ਐਂਡਿੰਗ ਸਾਲਾਂ ਔਰ ਮਰਾਠੇ ਤਾਂ ਪਹਿਲਾਂ ਦੇ ਖਲੋਤੇ ਹੋਏ ਸੀ। ਸੋ ਕਿਤੇ ਨਾ ਕਿਤੇ ਇਹ ਇੱਕ ਪੋਲੀਟੀਕਲ ਕਰੰਟ ਜਿਹੜੇ ਸੀ, ਜਿਹੜੇ ਕਿ ਅਗੇਂਸਟ ਦਾ ਸਿਸਟਮ ਸੀ, ਉਹਨਾਂ ਦੀ ਟੁਗੈਦਰਨੈਸ, ਉਹਨਾਂ ਨੂੰ ਪਲਾਨ ਕਰਨਾ। ਔਰ ਬੰਦਾ ਸਿੰਘ ਨੇ ਉਸ ਸਾਰੇ ਪਾਰਟ ਨੂੰ ਜਦੋਂ ਉਹ ਨਾਰਨੌਲ ਤੱਕ ਪਹੁੰਚਦਾ ਹੈ, ਨਾਰਨੌਲ ਉਹ ਇੱਕ ਟਾਊਨ ਹੈ ਜਿੱਥੇ ਕਿ ਇੱਕ ਜਿਹੜਾ ਫਿਰਕਾ ਸੀ ਉਹਨੂੰ ਸਤਨਾਮੀਆਂ ਕਹਿੰਦੇ ਸੀ, ਸਤਨਾਮ
ਦਾ ਉਹ ਜਾਪ ਕਰਦੇ ਸੀ, ਕਬੀਰਪੰਥੀ ਸੀ ਮੋਸਟਲੀ। ਜੀ ਔਰ ਕਿਉਂਕਿ ਉਹਨਾਂ ਨੇ ਥੋੜਾ ਬਹੁਤ ਕਿਤੇ ਕੋਈ ਰਿਵੋਲਟਿੰਗ ਲਾਈਨ ਲਈ ਤੇ ਉਹ ਸਾਰੇ ਦਾ ਸਾਰੇ ਇਲਾਕੇ ਦੇ ਜਿਹੜੇ ਸਤਨਾਮੀਆਂ ਨੇ, ਉਹਨਾਂ ਦੀਆਂ ਘਰ ਵਾਲੀਆਂ, ਬੱਚੇ ਸਾਰੇ ਹੀ ਤਹਿ ਤੇ ਕਰ ਦਿੱਤੇ, ਮਾਰ ਦਿੱਤੇ ਸੀ ਮੁਗਲ ਫੌਜਾਂ ਨੇ। ਔਰ ਬੰਦਾ ਸਿੰਘ ਨੇ ਪਹਿਲਾ ਆਪਣਾ ਜਿਹੜਾ ਦੌਰ ਹੈ ਉੱਥੋਂ ਸ਼ੁਰੂ ਕੀਤਾ। ਫਿਰ ਅਸੀਂ ਦੇਖਦੇ ਹਾਂ ਹਿਸਾਰ, ਔਰ ਹਿਸਾਰ ਫਿਰ ਬੰਦਾ ਜਦੋਂ ਨਾਰਨੌਲ ਤੋਂ ਐਂਟਰ ਕਰਦਾ, ਔਰ ਇੱਕ ਅਕਾਊਂਟ ਇਹ ਵੀ ਹੈ ਵੀ ਜਦੋਂ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ, ਇਹ ਹੁਣ ਟਾਈਮ ਫਰੇਮ ਦੀ ਗੱਲ ਹੈ, ਬੰਦੇ ਨੂੰ ਇਹ ਖਬਰ ਵੀ ਮਿਲਦੀ ਹੈ, ਉਹਦਾ ਇੱਕ ਵਾਰੀ ਹੁੰਦਾ ਹੈ ਕਿ ਮੈਂ ਵਾਪਸ ਪਰਤਾਂ ਜਿਹੜਾ ਗੁਰੂ ਨਾਲ, ਫਿਰ ਉਹਨੂੰ ਹੁੰਦਾ ਹੈ ਵੀ ਨਹੀਂ, ਮੇਰੇ ਲਈ ਮਿਸ਼ਨ ਜਿਹੜਾ ਗੁਰੂ ਨੇ ਮੈਨੂੰ ਦਿੱਤਾ ਕਿ ਦੁਸ਼ਟਾਂ ਦਾ ਨਾਸ਼ ਕਰਨਾ ਔਰ ਖਾਲਸਾ ਰਾਜ ਕਾਇਮ ਕਰਨਾ, ਔਰ ਉਸ ਨੂੰ ਕਰਦਿਆਂ ਫਿਰ ਬੰਦਾ ਸਿੰਘ ਬਹਾਦਰ ਤੂਫਾਨ ਵਾਂਗ ਨਾਰਨੌਲ, ਹਿਸਾਰ, ਟੋਹਾਣਾ, ਸੋਨੀਪਤ, ਕੈਥਲ, ਸਮਾਣਾ, ਸਢੌਰਾ ਤੇ ਲੋਹਗੜ੍ਹ, ਹੁਣ ਲਗਭਗ 1 ਸਾਲ ਉਹ ਨਾਰਨੌਲ ਪਹੁੰਚਦਾ। ਔਰ ਇਹਨਾਂ ਸਾਰੀਆਂ ਜਿੱਤਾਂ ਦੇ ਵਿੱਚ, ਜਿਸ ਦੇ ਵਿੱਚ ਜਿਹੜੀ ਜਿਵੇਂ ਸਮਾਣਾ ਬੜਾ ਇੰਪੋਰਟੈਂਟ ਟਾਊਨ ਸੀ, ਇਹ ਜਲਾਦਾਂ ਦਾ ਵੀ ਸੀ, ਕਾਜ਼ੀਆਂ ਦਾ ਵੀ ਸੀ, ਔਰ ਬੜਾ ਅਹਿਮੀਅਤ ਵਾਲਾ। ਸੋ ਬੰਦਾ ਸਿੰਘ ਨੇ ਆਪਣੇ ਆਪ ਨੂੰ ਸਟਰੈਂਥਨ ਕੀਤਾ, ਪੂਰੀ ਜੰਗੀ ਸਟ੍ਰੈਟਜੀ ਔਰ ਉਹ ਸਾਰੇ ਰਸਤੇ 'ਚ, ਕਿਉਂਕਿ ਉਹਨਾਂ ਦੇ ਨਾਲ ਉਹ ਸਿੰਘ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੰਗਤ ਮਾਣੀ ਹੋਈ ਸੀ ਅਨੰਦਪੁਰ ਸਾਹਿਬ ਤੋਂ, ਉਹਨਾਂ ਤੋਂ ਇਤਿਹਾਸ ਵੀ ਸੁਣਦਾ ਗਿਆ, ਗੁਰਮਤਿ ਦੇ ਵਿੱਚ ਪ੍ਰਪੱਕ ਵੀ ਸੀ, ਗੁਰੂ ਨੇ ਤਾਂ ਉਹਨਾਂ ਨੂੰ ਕਰਕੇ ਹੀ ਭੇਜਿਆ, ਪਰ ਫਿਰ ਵੀ ਜਿਹੜਾ ਉਹ ਸਾਰੇ ਦੇ ਨਾਲ ਜਿਹਨੂੰ ਕਹਿੰਦੇ ਨੇ ਕਿ ਵੀ ਜਿਓਗ੍ਰਾਫੀ ਨਾਲ ਵੀ ਉਹਨੇ ਆਪਣੇ ਆਪ ਨੂੰ ਲਿੰਕ ਕੀਤਾ। ਔਰ ਫਰਵਰੀ 1710 ਦੇ ਵਿੱਚ ਮੁਖਲਸਗੜ੍ਹ ਦਾ ਕਿਲਾ, ਜਿਹੜਾ ਕਿ ਅੱਜ ਵੀ ਹਿਮਾਚਲ ਦੀਆਂ ਪਹਾੜੀਆਂ ਔਰ ਇਹ ਜਿਹੜਾ ਚੰਡੀਗੜ੍ਹ ਤੋਂ ਉੱਪਰ ਦੀ ਬੈਲਟ ਦੇ ਵਿੱਚ ਹੈ, ਜਿਸ ਦਾ ਨਾਂ ਲੋਹਗੜ੍ਹ ਰੱਖਿਆ, ਔਰ ਉਹ ਪਹਿਲਾ ਸਾਡਾ ਸਿੱਖਾਂ ਦਾ ਕਿਲਾ ਹੈ ਜਿਹੜਾ ਕਿ ਆਜ਼ਾਦਾਨਾ ਤੌਰ ਤੇ ਕਿਲੇ 'ਚ ਵਿਕਾਸ ਕਰਦਾ। ਹਾਲਾਂਕਿ ਇਹਨੂੰ ਵੀ ਜਦੋਂ ਅਸੀਂ ਦੇਖਦੇ ਹਾਂ ਕਿ 6ਵੇਂ ਪਾਤਸ਼ਾਹ ਨੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਪਹਿਲਾ ਕਿਲਾ ਬਣਾਇਆ ਸੀ, ਉਸ ਦੇ ਨਾਲ ਵੀ ਅਸੀਂ ਲੋਹਗੜ੍ਹ ਜੁੜਿਆ ਦੇਖਦੇ ਹਾਂ। ਔਰ ਫਿਰ ਇਹ ਜਿਹੜਾ ਲੋਹਗੜ੍ਹ ਹੈ, ਇਹ ਕਿਵੇਂ ਬੰਦਾ ਸਿੰਘ ਦਾ ਮੁਕਾਮ ਬਣਦਾ ਹੈ, ਇੱਥੋਂ ਹੀ ਸਿੱਖ ਰਾਜ ਦੇ ਸਿੱਕੇ, ਸਟੈਂਪ ਜਾਰੀ ਹੁੰਦੀ ਹੈ। ਹੁਣ ਉਸ ਸਾਰੇ ਔਰ ਇਹ ਉਹਨਾਂ ਦੀ ਜਿਹੜੀ ਹੈ ਪੂਰਾ ਬਾਅਦ ਦੇ ਵਿੱਚ ਵੀ ਕਈ ਵਾਰ ਉਹ ਛੱਡਦੇ ਨੇ, ਫਿਰ ਕਾਬਜ਼ ਹੁੰਦੇ ਨੇ, ਔਰ ਫਿਰ ਅਸੀਂ ਫਰਵਰੀ 1710 'ਚ ਇਸ ਕਿਲੇ ਨੂੰ ਐਸਟੈਬਲਿਸ਼ ਕਰ ਲਿਆ ਜਾਂਦਾ ਹੈ। ਔਰ ਫਿਰ ਸਰਹਿੰਦ ਜਿਹੜਾ ਕਿ ਐਪੀਟੋਮ ਹੈ ਜ਼ੁਲਮ ਦਾ, ਦਿੱਲੀ ਲਾਹੌਰ ਤੋਂ ਬਾਅਦ ਸਭ ਤੋਂ ਪਾਵਰਫੁਲ ਪਰਗਣਾ, ਜਿਹੜੀ ਲੜਾਈ ਲਗਭਗ 1000 ਸਾਲ ਦੇ ਇਤਿਹਾਸ ਨੂੰ ਬਦਲਦੀ ਹੈ, ਉਹ 12 ਮਈ 1710 ਨੂੰ ਲੜੀ ਜਾਂਦੀ ਹੈ। ਉਸ ਛੱਪੜ ਝਿੜੀ, ਜਿਸ ਨੂੰ ਚਾਪੜ ਝਿੜੀ ਹੁਣ ਕਹਿੰਦੇ ਨੇ, ਇੱਕ ਛੱਪੜ ਸੀ ਪਾਣੀ ਦਾ ਨਾਲ, ਜਿੱਥੇ ਸੰਘਣੇ ਰੁੱਖ ਹੋਣ ਨੂੰ ਝਿੜੀ ਕਿਹਾ ਜਾਂਦਾ ਹੈ। ਔਰ ਕਿਵੇਂ ਬੰਦਾ ਸਿੰਘ ਨੇ ਉੱਥੇ ਪੋਜੀਸ਼ਨ ਲਈ, ਔਰ ਕਿਵੇਂ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਦੁਨੀਆ ਦੀ ਇੱਕੋ ਅਸਾਵੀਂ ਲੜਾਈ, ਜਿਹਦੇ 'ਚ ਇੱਕ ਪਾਸੇ ਤੋਪਾਂ ਨੇ, ਟ੍ਰੇਨਡ ਫੌਜੀ ਨੇ, 22 ਤਾਰ ਦੇ ਪਹਾੜੀ ਰਾਜੇ ਵੀ ਨੇ, ਸਰਹੰਦ ਦੀ ਆਪਣੀ ਹਜ਼ਾਰਾਂ ਦੀ ਫੌਜ ਵੀ ਹੈ, ਹਾਥੀ ਨੇ ਪੂਰੇ ਸਨਦਬੱਧ ਸਿਰ ਤੋਂ ਪੈਰਾਂ ਤੱਕ ਜਿਹੜੀ ਹੈ ਉਹ ਪੂਰੇ ਲੋਹੇ ਨਾਲ ਮੜੇ ਹੋਏ, ਜਿਹੜੇ ਜਿਨ੍ਹਾਂ 'ਚ ਕੋਈ ਚੀਜ਼ ਪੀਅਰਸ ਨਹੀਂ ਕਰ ਸਕਦੀ, ਇਸ ਕਿਸਮ ਦੇ ਸ਼ੋਲਜਰ ਨੇ। ਤੇ ਇਧਰ ਬੰਦਾ ਸਿੰਘ ਦੇ ਨਾਲ ਸਧਾਰਨ ਉਹੀ ਸਿੱਖ ਜਿਨ੍ਹਾਂ ਨੂੰ ਜਦੋਂ ਬੰਦਾ ਪੰਜਾਬ ਵੱਲ ਤੋਰਿਆ 10ਵੇਂ ਪਾਤਸ਼ਾਹ ਨੇ, ਤੇ ਨਾਲ ਹੁਕਮਨਾਮੇ ਭੇਜੇ ਨੇ, ਇਸ ਕਿਸਮ ਦੇ ਆਰਡਰ ਜਿਹੜੇ ਸਭ ਤੋਂ ਤੇਜ਼ ਤਰਾਰ ਘੋੜ ਸਵਾਰ ਹੁੰਦੇ ਸੀ, ਉਹ ਲੈ ਕੇ ਜਾ ਕੇ ਥਾਂ ਥਾਂ ਪਹੁੰਚਾ ਦਿੰਦੇ ਸੀ। ਔਰ ਉਹਦੇ 'ਚ ਹੁਕਮਨਾਮੇ ਸੀ ਕਿ ਵੀ ਬੰਦਾ ਸਿੰਘ ਨੂੰ ਅਸੀਂ ਪੰਥ ਦਾ ਜਥੇਦਾਰ ਕੀਤਾ, ਹਥਿਆਰ ਬਣ ਕੇ ਆਏ ਮਿਲੋ। ਸੋ ਹੁਣ ਸਿੱਖ ਮਾਝੇ 'ਚ ਹੋਣ, ਮਾਲਵੇ 'ਚ ਹੋਣ, ਦੁਆਬੇ 'ਚ ਹੋਣ, ਜਿੱਥੇ ਜਿੱਥੇ ਵੀ ਜਿਹੜੀ ਸੰਗਤ ਦੇ ਨਾਂ ਹੁਕਮਨਾਮੇ ਨੇ, ਖਬਰ ਮਿਲਦੀ ਹੈ, ਜਿਹੜੇ ਸਤੇ ਬੈਠੇ ਸੀ, ਜਿਨ੍ਹਾਂ ਦੇ ਅੱਖਾਂ ਦੇ ਵਿੱਚ ਖੂਨ ਉਤਰਿਆ ਸੀ ਜਦੋਂ ਉਹਨਾਂ ਨੇ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਔਰ ਕਿਸ ਕਿਸਮ ਦੇ ਜ਼ੁਲਮ ਹੋਏ ਨੇ। ਔਰ ਜਿਉਂ ਹੀ ਬੰਦਾ ਸਿੰਘ ਪੰਜਾਬ ਦੀ ਧਰਤੀ ਦੇ ਉੱਤੇ ਪੈਰ ਰੱਖਦੇ, ਉਹੀ ਸਿੱਖ, ਔਰ ਇਹ ਨਹੀਂ ਹੈ ਕਿ ਕੋਈ ਬੜੇ ਅਮੀਰ ਰਈਸ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਤਾਂ ਉਦੋਂ ਵੀ ਵਿਕਾਊ ਸੀ, ਅੱਜ ਵੀ ਵਿਕਾਊ ਨੇ, ਉਹੀ ਸਧਾਰਨ ਕਿਰਤੀ ਸਿੱਖ, ਕੋਈ ਹਲ ਵਾਹੁਣ ਵਾਲਾ, ਕੋਈ ਉਸਾਰੀ ਕਰਨ ਵਾਲਾ, ਕੋਈ ਮਿਸਤਰੀ, ਕੋਈ ਛੋਟਾ, ਮੈਂ ਉਹਨਾਂ ਜ਼ਾਤਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ। ਜਦੋਂ ਤੁਸੀਂ ਬੰਦਾ ਸਿੰਘ ਦੀਆਂ ਉਹ ਵਿਕਟਰੀਜ਼ ਦੇਖਦੇ ਹੋ, ਤੇ ਉਹ ਜਿਹਨੂੰ ਲੋਐਸਟ ਦੇ ਉੱਤੇ ਰੱਖਿਆ ਹੋਇਆ ਸੀ, ਜਿਨ੍ਹਾਂ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ,
ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ, ਜਿਨ੍ਹਾਂ ਨੂੰ ਨੀਚ ਬਣਾਇਆ ਹੋਇਆ ਸੀ ਉਹ ਸਭ ਤੋਂ ਵੱਡੀ ਗਿਣਤੀ 'ਚ ਆਉਂਦੇ ਨੇ। ਉਹ ਜਿਨ੍ਹਾਂ ਪ੍ਰਥਾਏ ਕਦੇ ਭਗਤ ਰਵਿਦਾਸ ਜੀ ਨੇ ਇਹ ਸੁਪਨਾ ਦਿੱਤਾ ਸੀ ਕਿ ਭਾਈ ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ, ਐਸੀ ਲਾਲ ਤੁਝ ਬਿਨ ਕੌਣ ਕਰੇ। ਹੁਣ ਇਹ ਜਿਹੜੀ ਨੀਚਿਆਂ ਨੂੰ ਉੱਚੇ ਕਰਨ ਵਾਲੀ ਗੱਲ, ਔਰ ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਨੇ ਆਪਣੇ ਗਲ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ, ਸਨਸ ਆਫ ਦਾ ਗੁਰੂ, और अपने गाड़ना ला के फरमाया सी कि इन गरीब सिखन को देऊं पातशाही, ये याद रखें हमरी गुरियाई। ਹੁਣ ਇਹ ਸਾਰੇ ਜਿਹੜੇ ਨੇ ਜਿਹਦੇ ਘਰ 'ਚ ਕੋਈ ਲੋਹੇ ਦੀ ਚੀਜ਼ ਪਈ ਹੈ, ਹਲ ਵਾਲਾ ਹਲ ਲੈ ਕੇ ਲੋਹਾਰ ਕੋਲ, ਜੇ ਤੁਸੀਂ ਪਿੰਡਾਂ ਦੀ ਇਕਨੋਮੀ ਦੇਖੋ ਉਸ ਪੀਰੀਅਡ ਦਾ ਜਿਹੜਾ ਪੂਰਾ ਸੈਲਫ ਸਫੀਸ਼ੀਐਂਟ ਸਿਸਟਮ ਸੀ ਪਿੰਡਾਂ 'ਚ, ਹਰ ਚੀਜ਼ ਜਿਹੜੀ ਹੈ ਅਵੇਲੇਬਲ ਸੀ, ਪਰ ਉਹਦਾ ਮੇਨ ਆਧਾਰ ਤਾਂ ਕਿਸਾਨ ਸੀ, ਜ਼ਿਮੀਂਦਾਰ ਸੀ, ਜਿਹਦੇ ਤੋਂ ਬਾਕੀ ਜਿਹੜੇ ਨੇ ਉਹਨਾਂ ਨੂੰ ਰਿਜ਼ਕ ਮਿਲਦਾ ਸੀ, ਉਹਨਾਂ ਦੇ ਇੱਕ ਦੂਜੇ ਦੇ ਕੰਮ। ਪਰ ਇੱਕ ਵੈਲ ਨਿਟ ਸੁਸਾਇਟੀ ਸੀ, ਭਾਵੇਂ ਲੋਟੂ ਜਗੀਰਦਾਰੀ ਸਿਸਟਮ ਨੇ ਉਹਨਾਂ ਨੂੰ ਲੁੱਟਿਆ ਹੋਇਆ ਸੀ। ਔਰ ਹਰ ਕੋਈ ਜਿਹੜਾ ਹਲ ਵਾਹੁਣ ਵਾਲਾ ਸਿੱਖ ਹੈ ਉਹ ਹਲ ਲੈ ਕੇ ਲੋਹਾਰ ਕੋਲ ਚਲਾ ਗਿਆ, ਜਿਹੜਾ ਤਰਖਾਣਾ ਕੰਮ ਕਰਨ ਵਾਲਾ ਆਪਣੇ ਸੰਦ ਲੈ ਕੇ ਚਲਾ ਗਿਆ ਕਿ ਭਾਈ ਤਲਵਾਰ ਬਣਾ ਦੇ, ਕੁਝ ਨਹੀਂ ਹੈ। ਔਰ ਕਈਆਂ ਦੇ ਕੋਲ ਮਿਆਨਾ ਵੀ ਨਹੀਂ ਨੇ, ਹੁਣ ਮਿਆਨ ਬਣਾਉਣ ਲਈ ਜਾਂ ਦੂਜੇ ਉਸੇ ਤਲਵਾਰ ਦੇ ਉੱਤੇ ਲੀਰ ਲਪੇਟੀ ਹੋਈ ਹੈ ਤੇ ਉਹੀ ਦੇ ਕੇ ਜਿਹੜਾ ਆਪਣੇ ਕਮਰ ਦੇ ਵਿੱਚ ਕਮਰ ਕੱਸੇ ਉਹ ਤੁਰ ਪਏ ਨੇ ਕਿ ਭਾਈ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ, ਇਹ ਗੁਰੂ ਮਾਰੀ ਸਰਹੰਦ ਹੈ। ਹੁਣ ਇਹ ਜਿਹੜਾ ਜਲਵਾ ਹੈ, ਜਦੋਂ ਅੱਜ ਅਸੀਂ ਬਹੁਤ ਵਾਰ ਦੇਖਦੇ ਹਾਂ, ਔਰ ਪਿਛਲੇ ਦਿਨਾਂ 'ਚ ਜਿਵੇਂ ਟੋਰਾਂਟੋ ਤੋਂ ਵੀਰ ਨੇ ਪੁੱਛਿਆ ਸੀ ਕਿ ਵੀ ਸਿੱਖਾਂ ਨੂੰ ਪਤਾ ਹੈ ਕਿ ਸਾਡੇ ਨਾਲ ਬੀਤੇ 'ਚ ਜਸਟਿਸ ਨਹੀਂ ਹੋਇਆ, ਇਹ ਵੀ ਪਤਾ ਅੱਜ ਵੀ ਨਹੀਂ ਹੋ ਰਿਹਾ, ਪਰ ਇਹ ਕਿਉਂ ਨਹੀਂ ਮੰਨਣ ਨੂੰ ਤਿਆਰ ਕਿ ਭਾਈ ਭਵਿੱਖ 'ਚ ਵੀ ਸਾਡੇ ਨਾਲ ਹੋਏਗਾ। ਤੇ ਮੈਂ ਕਿਹਾ ਸੀ ਕਿ ਵੀ ਅੱਜ ਅਸੀਂ ਐਸ਼ ਪ੍ਰਸਤੀ 'ਚ ਹੈ, ਤੱਤੇ ਰੇਤੇ ਤੇ ਪੈਰ ਨਹੀਂ ਰੱਖਣਾ ਚਾਹੁੰਦੇ, ਉਸ ਰਸਤੇ ਤੇ ਨਾ ਅਸੀਂ ਆਪ ਤੁਰਨਾ ਚਾਹੁੰਦੇ ਹਾਂ, ਨਾ ਆਪਣੇ ਬੱਚੇ ਬੱਚਿਆਂ ਨੂੰ ਤੋਰਨਾ ਚਾਹੁੰਦੇ ਹਾਂ। ਗੱਲਾਂ ਦਾ ਕੜਾ ਅਸੀਂ ਜ਼ਰੂਰ ਬਣਾਉਣਾ ਚਾਹੁੰਦੇ ਹਾਂ, ਤੇ ਜਿਹੜੇ ਤੁਰੇ ਜੁਝਾਰੂ, ਜਿਨ੍ਹਾਂ ਨੇ ਸਿਰ ਦਿੱਤੇ, ਜਿਨ੍ਹਾਂ ਨੇ ਆਪਣਾ ਆਪ ਕੁਰਬਾਨ, ਉਹਨਾਂ 'ਚ ਅਸੀਂ ਨੁਕਸ ਲੱਭਣ ਨੂੰ ਕਿ ਵੀ ਇਹਨਾਂ ਨੇ ਆਹ ਕਰਤਾ ਉਹ ਕਰਤਾ, ਇਹ ਹੋਇਆ, ਅਸੀਂ ਆਪ ਇਹਦੇ 'ਚ ਨਹੀਂ ਹੈ। ਸੋ ਜੇ ਅਸੀਂ ਜਿਨ੍ਹਾਂ ਨੇ ਚੇਂਜ ਲਿਆਂਦੀ, ਹਿਸਟਰੀ ਜਿਨ੍ਹਾਂ ਨੇ ਬਦਲੀ ਦੇਖੀਏ, ਤੇ ਉਹ ਉਹੀ ਕਿਰਤੀ ਸਿੱਖ ਸਨ ਸਧਾਰਨ, ਜਿਨ੍ਹਾਂ ਦਾ ਗੁਰੂ ਤੇ ਵਿਸ਼ਵਾਸ ਸੀ। ਉਹ ਆਏ ਗੁਰੂ ਦੇ ਨਾਂ ਦੇ ਉੱਤੇ, ਉਹਨਾਂ ਦੇ ਸਾਹਮਣੇ ਉਹ 7 ਤੇ 9 ਸਾਲ ਦੇ ਨੀਹਾਂ 'ਚ ਖੜੇ ਸਾਹਿਬਜ਼ਾਦੇ ਸਨ, ਉਹ ਨਹੀਂ ਸੀ ਘਰੀ ਬਹਿ ਸਕਦੇ ਕਿ ਵੀ ਗੁਰੂ ਦਾ ਹੁਣ ਹੁਕਮ ਆਇਆ, ਹੁਣ ਅਸੀਂ ਨਹੀਂ ਰੁਕਣਾ ਹੈ। ਔਰ ਉਹਨਾਂ ਨੇ ਕਿਵੇਂ ਉਹਨਾਂ 8-10 ਘੰਟਿਆਂ ਦੇ ਵਿੱਚ ਸੂਰਜ ਚੜ੍ਹਨ ਤੋਂ ਡੁੱਬਣ ਤੱਕ 1000 ਸਾਲ ਦੀ ਹਿਸਟਰੀ ਬਦਲ ਦਿੱਤੀ, ਗੁਲਾਮੀ ਦੇ ਸੰਗਲ ਕੱਟ ਦਿੱਤੇ, ਵਜ਼ੀਰ ਖਾਨ, ਸੁੱਚਾ ਆਨੰਦ, ਫਿਰ ਸਰਹੰਦ ਦੀ ਇੱਟ ਨਾਲ ਇੱਟ ਅਗਲੇ ਦਿਨ ਜਦੋਂ ਜਾਂਦੇ ਨੇ। ਔਰ ਇੱਕ ਵੱਖਰਾ ਇਤਿਹਾਸ ਹੈ ਕਿ ਕਿਵੇਂ ਉਸ ਧਰਤੀ ਦੇ ਉੱਤੇ 1000 ਸਾਲ ਬਾਅਦ ਉਹ ਰਾਜ ਜਿਹਦਾ ਬਾਦਸ਼ਾਹ ਬੰਦਾ ਸਿੰਘ ਨਹੀਂ ਹੈ, ਬੰਦਾ ਸਿੰਘ ਨਾ ਸਰਹੰਦ ਦਾ ਸੂਬੇਦਾਰ ਬਣਦਾ ਹੈ, ਨਾ ਉਹ ਤਖਤ ਤੇ ਬੈਠਦਾ ਹੈ, ਨਾ ਉਹ ਕਲਗੀ ਲਾਉਂਦਾ ਹੈ, ਨਾ ਉਹ ਕੋਈ ਹੀਰਾ ਬੰਦ ਹੈ, ਉਸ ਦੇ ਕੋਲ ਫਲਾਦ ਹੈ, ਉਹਨੂੰ ਗੁਰੂ ਨੇ ਜਿਹੜਾ 5 ਤੀਰ ਬਖਸ਼ੇ ਹੋਏ ਨੇ, ਉਹ ਉਹਨਾਂ ਦੇ ਉੱਤੇ ਉਸ ਦੀ ਅਮਨ ਹੈ। ਪਰ ਉਹ ਜਿਹੜਾ ਰਾਜ ਹੈ ਉਹ ਖਾਲਸਾ ਰਾਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ, ਔਰ ਉਸ ਦਾ ਜਿਹੜੀ ਇਹਦਾ ਸਿੱਕਾ ਪਹਿਲਾ, ਕਿਉਂਕਿ ਰਾਜ ਦਾ ਪਹਿਲਾ ਹੁੰਦਾ, ਇੱਕ ਪਾਸੇ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਕਿ ਇਹ ਸਿੱਕਾ, ਹੁਣ ਸਿੱਕਾ ਚਲਾਣਾ ਰਾਇਲਟੀ ਦੀ ਗੱਲ ਹੈ, ਇਹ ਟੈਂਪੋਰਲ ਜਿਹੜੀਆਂ ਪਰਿਭਾਸ਼ਾਵਾਂ ਦੀ ਗੱਲ ਹੈ। ਜਾਂ ਗੁਰੂ ਸਾਹਿਬ ਨੇ ਇਹ ਫਰਮਾਇਆ ਸੀ ਕਿ ਭਾਈ ਸ਼ਬਦ ਜਿੱਤੀ ਸਿੱਧ, ਭਾਈ ਗੁਰਦਾਸ ਜੀ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਹੁਣ ਉਹ ਨਿਰਾਲੇ ਪੰਥ ਦਾ ਸਿੱਕਾ ਜਿਹੜਾ ਗੁਰੂ ਨਾਨਕ ਨੇ ਚਲਾਇਆ ਸੀ, ਇੱਥੇ ਜੇ ਪਹਿਲਾ ਸਿੱਕਾ ਖਾਲਸਾ ਰਾਜ ਦਾ ਜਾਰੀ ਹੁੰਦਾ ਤੇ ਉਸ ਦੇ ਉੱਤੇ ਸ਼ਬਦ ਉਕਰੇ ਹੋਏ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਅਸੀਂ ਇਹ ਦੋ ਜਹਾਨਾਂ ਦੇ ਵਿੱਚ ਇਹ ਸਿੱਕਾ, ਕਿਉਂਕਿ ਉਹ ਸਿੱਕਾ ਜਿਹੜਾ ਗੁਰੂ ਨਾਨਕ ਦੇ ਨਾਂ ਦਾ ਸਿੱਕਾ ਹੈ, ਦੁਨਿਆਵੀ ਕਰੰਸੀ ਤੇ ਇੱਥੇ ਚੀਜ਼ਾਂ ਲੈਣ ਦੇਣ ਦੇ ਲਈ ਇਸਤੇਮਾਲ ਹੁੰਦੀ ਹੈ, ਪਰ ਜਿਹੜਾ ਜਿਸ ਗੁਰੂ ਦੇ ਲੜ ਸਿੱਖ ਲੱਗਾ, ਜਿਹੜਾ ਉਹ ਕਰੰਸੀ ਹੈ ਸਿੱਕੇ ਦੀ, ਉਹ ਦੋ ਜਹਾਨਾਂ 'ਚ ਜੀ, ਉੱਥੇ ਵੀ ਗੁਰੂ ਨੇ ਸਾਡੀ ਬਾਂਹ ਫੜਨੀ ਹੈ, ਕਿਉਂਕਿ ਅਸੀਂ ਗੁਰੂ ਨੂੰ ਸਮਰਪਿਤ ਹੋ ਕੇ, ਗੁਰੂ ਪੀਰ ਹਾਮਾ ਤਾਂ ਭਰੇ। ਹੁਣ ਗੁਰੂ ਜਾਂ ਪੀਰ ਨੇ ਹਾਮੀ ਤਾਂ ਭਰਨੀ ਹੈ ਜਾਂ ਮੁਰਦਾਰ ਨਾ ਖਾਏ। ਉੱਥੇ ਵੀ ਅਕਾਲ ਪੁਰਖ ਦੀ ਦਰਗਾਹ 'ਚ ਜਿਹੜਾ ਸਿੱਕਾ ਕਬੂਲ ਹੈ ਉਹ ਗੁਰੂ ਨਾਨਕ ਦੇ ਨਾਂ ਦਾ ਸਿੱਕਾ ਹੈ, ਤੇ ਇਹ ਦੋ ਆਲਮਾਂ 'ਚ ਚੱਲਣ ਵਾਲਾ ਸਿੱਕਾ ਹੈ, ਜਿਹਦੀ ਤਲਵਾਰ ਗੁਰੂ ਨਾਨਕ ਦੀ ਹੈ, ਤੇਗ ਨਾਨਕ ਵਾਹਬ ਅਸਤ।
ਹੁਣ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ। ਗੁਰੂ ਨਾਨਕ ਸਾਹਿਬ ਦੇ ਹੱਥ ਡੰਡਾ ਤਾਂ ਸੀ, ਸੋਟਾ ਹੈ, ਆਸਾ ਕਹਿੰਦੇ ਨੇ ਪੁਰਾਣੀ ਪੰਜਾਬੀ ਚੋਂ। ਭਾਈ ਗੁਰਦਾਸ ਜੀ ਨੇ ਵੀ ਜਦੋਂ ਗੁਰੂ ਨਾਨਕ ਸਾਹਿਬ ਦਾ ਪਹਿਰਾਵਾ ਜਦੋਂ ਬਗਦਾਦ ਨੂੰ ਗਏ ਬਿਆਨ ਕੀਤਾ ਤੇ ਨੀਲਾ ਪਹਿਰਾਵਾ ਹੈ ਤੇ ਹੱਥ ਦੇ ਵਿੱਚ ਸੋਟਾ ਹੈ। ਪਰ ਹੁਣ ਇਹ ਖਾਲਸਾ ਰਾਜ ਦਾ ਸਿੱਕਾ ਕਹਿੰਦਾ ਕਿ ਵੀ ਤੇਗ ਨਾਨਕ ਵਾਹੇ ਬਸ, ਗੁਰੂ ਨਾਨਕ ਦੀ ਤੇਗ। ਹੁਣ ਗੁਰੂ ਨਾਨਕ ਦੀ ਤੇਗ ਸੱਚ ਦੀ ਤਲਵਾਰ ਹੈ। ਜਦੋਂ ਇੱਕ ਸਰ ਕਪੂਰ ਸਿੰਘ ਹੋਰਾਂ ਦੀ ਪੁਸਤਕ ਹੈ, ਸ਼ਾਇਦ ਪ੍ਰਾਸ਼ਰ ਪ੍ਰਸ਼ਨ ਹੈ, ਉਹਦੇ 'ਚ ਬੁੱਧ ਦੀ ਇੱਕ ਪੋਰਟਰੇਟ ਦਿੱਤੀ ਹੋਈ ਹੈ ਕਿਸੇ ਥਾਈਲੈਂਡ ਦੇ ਮਿਊਜ਼ੀਅਮ 'ਚੋਂ, ਔਰ ਉਹਦੇ 'ਚ 2 ਧਾਰਾ ਖੰਡਾ ਫੜਿਆ ਹੋਇਆ ਬੁੱਧ ਦੇ ਹੱਥ 'ਚ। ਹੁਣ ਜਦੋਂ ਅਸੀਂ ਖੰਡਾ ਜਾਂ ਤਲਵਾਰ ਦੀ ਗੱਲ ਕਰਦੇ ਹਾਂ ਜਾਂ 10ਵੇਂ ਪਾਤਸ਼ਾਹ ਦਾ ਅਸੀਂ ਇਹ ਪੜ੍ਹਦੇ ਹਾਂ ਸ਼ਬਦ ਕਿ ਧੰਨ ਜੀਓ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜੇ ਭਵ ਸਾਗਰ ਤਾਰੇ, ਧੀਰਜ ਧਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੇ, ਗਿਆਨੇ ਕੀ ਬੜਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਕਿ ਉਸ ਸਿੱਖ ਦੇ ਜਿਹੜੇ ਅੰਦਰ ਧਨ ਜਿਉ ਤਹਿ ਕੋ ਜਗ ਮੇ, ਮੁਖ ਤੇ ਹਰ ਚਿਤ ਮੇ ਜੁਧ ਵਿਚਾਰੇ, ਉਸਦੇ ਬੁੱਲਾਂ ਦੇ ਉੱਤੇ ਉਸਦੇ ਮੂੰਹ ਦੇ ਵਿੱਚ ਉਸਦੀ ਰਸਨਾ ਤੇ ਰੱਬ ਦਾ ਨਾਂ ਹੈ, ਪਰ ਉਸਦੇ ਅੰਦਰ ਯੁੱਧ ਦਾ ਚਾਅ ਹੈ। ਤੇ ਅਖੀਰਲਾ ਜਿਹੜੀ ਗੱਲ ਇਸ ਸਾਰੀ ਵਿਚਾਰ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ, ਗਿਆਨੇ ਕੀ ਵੱਢਣੀ ਮਨੋਹਾਤ, ਵੱਢਣੀ ਹੈ ਬਰਛਾ ਜੀ, ਤਿੱਖੀ ਵੱਢਣੀ, ਕਿ ਗਿਆਨ ਦੀ ਜਿਹੜੀ ਵੱਢਣੀ ਦੇ ਨਾਲ ਕਾਤਰਤਾ ਕੁਤਵਾਰ, ਉਹ ਕੁਤਰਦਾ ਚਲਿਆ ਜਾਂਦਾ ਅਗਿਆਨ ਨੂੰ। ਹੁਣ ਤਲਵਾਰ ਗਿਆਨ ਵੀ ਹੈ, ਤਲਵਾਰ ਸੱਚ ਵੀ ਹੈ। ਔਰ ਇਹ ਗੱਲ ਸੱਤਾ ਤੇ ਬਲਵੰਡ ਨੇ ਆਪਣੀ ਵਾਰ 'ਚ ਗੁਰੂ ਨਾਨਕ ਸਾਹਿਬ ਨੂੰ ਜਦੋਂ ਟ੍ਰਿਬਿਊਟ ਦਿੱਤੀ ਸੀ ਤਾਂ ਉਹਨਾਂ ਨੇ ਫਰਮਾਇਆ ਸੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ, ਕਿ ਗੁਰੂ ਨਾਨਕ ਨੇ ਜਿਹੜਾ ਰਾਜ ਐਸਟੈਬਲਿਸ਼ ਕੀਤਾ ਚਲਾਇਆ ਉਹ ਸੱਚ ਦਾ ਕਿਲ੍ਹਾ ਹੈ। ਹੁਣ ਸੱਚ ਦਾ ਕਿਲ੍ਹਾ ਹੈ, ਸੱਚ ਦੀ ਤਲਵਾਰ ਹੈ, ਸੱਚ ਦੀ ਧਾਰ ਹੈ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੇ ਗੁਰੂ ਦੇ ਸਿੱਖ ਸੱਚ ਬੋਲਣ ਵਾਲੇ ਨੇ, ਅੱਜ ਵਾਂਗ ਕਪਟੀ ਬੇਈਮਾਨ ਨਹੀਂ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਬਹੁਤ ਵਾਰ ਮੇਰੇ ਮਨ 'ਚ ਆਉਂਦਾ ਹੈ, ਇੰਨੀਆਂ ਕੁਰਬਾਨੀਆਂ ਸੱਚੇ ਸਚਿਆਰੇ ਦੇ ਗਏ, ਅਸੀਂ ਫਰਾਡ ਜੇ ਕਿਸਮ ਦੇ ਲੋਕ ਜਿਨ੍ਹਾਂ ਦੇ ਕੋਲ ਮੈਨੇਜਮੈਂਟਾਂ ਨੇ ਗੁਰਦੁਆਰਿਆਂ ਦੀਆਂ, ਜਿਨ੍ਹਾਂ ਦੇ ਕੋਲ ਅਸੀਂ ਸੰਸਥਾਵਾਂ ਰਨ ਕਰਦੇ ਹਾਂ, ਜਥੇਬੰਦੀਆਂ, 1 ਮੈਨ ਬੈਂਡ ਅਸੀਂ ਬਣਾਏ ਹੋਏ ਨੇ। ਕੀ ਕਾਰਨ ਹੈ ਕਿ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਐਸਾ ਫੇਲਿੰਗ ਹੈ ਕਿ ਵੀ ਅਸੀਂ ਅੱਗੇ ਨੂੰ ਪੈਰ ਕਿਉਂ ਨਹੀਂ ਸਾਡੇ ਜਾਂਦੇ, ਤੇ ਫਿਰ ਧਿਆਨ ਉਧਰ ਹੀ ਜਾਂਦਾ ਹੈ ਕਿ ਗੱਲੀਂ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ ਬਾਹਰ ਚਿਟਵੜੀਆਂ, ਕਿ ਅਸੀਂ ਅੰਦਰ ਹੋਰ ਹੈ ਬਾਹਰ ਹੋਰ ਹੈ। ਔਰ ਬਾਬਾ ਫਰੀਦ ਨੇ ਵੀ ਇਹੀ ਯਾਦ ਕਰਵਾਇਆ ਸੀ ਕਿ ਭਾਈ ਇਹ ਜਿਹੜੀ ਵਾਟ ਹੈ, ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਔਰ ਉਹਨਾਂ ਸਿੰਘਾਂ ਦੀ ਗੱਲ ਕਰਦੇ ਹਾਂ ਜਿਹੜੇ ਅਖੀਰ ਤੱਕ ਕਿਸ ਟੌਰਚਰ ਚੋਂ ਗੁਜ਼ਰੇ ਲੇਕਿਨ ਉਹ ਸਾਲਮ ਰਹੇ, ਤੇ ਉਹ ਸਨ ਜਿਹੜੇ ਗੁਰਬਾਣੀ ਦੇ ਇਸ ਕ੍ਰਾਈਟੇਰੀਏ ਤੇ ਬਾਬਾ ਫਰੀਦ ਦੇ ਇਸ ਫਰਮਾਨ ਤੇ ਪੂਰੇ ਉਤਰੇ ਹੋਏ ਸਨ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨਾ ਧਨ ਜਣੇਂਦੀ ਮਾਓ ਆਏ ਸਫਲ ਸੇ। ਹੁਣ ਇਹ ਨੇ ਜਿਨ੍ਹਾਂ ਦੇ ਅੰਦਰ ਮੁਹੱਬਤ ਹੈ, ਅੰਦਰ ਇਸ਼ਕ ਹੈ, ਅੰਦਰ ਹੁਬ ਹੈ। ਔਰ ਐਵੇਂ ਨਹੀਂ ਜਦੋਂ ਉਹ 740 ਸਿੱਖ ਜਿਹੜਾ ਇੱਕ ਲੰਬਾ ਵਾਕਿਆ ਹੈ ਕਿ ਉਸ ਕੈਦ 'ਚ ਨੇ ਇੱਕ 100 ਨੂੰ ਲਿਆਂਦਾ ਜਾਂਦਾ ਹੈ, ਰੋਜ਼ਾਨਾ ਪੁੱਛਿਆ ਜਾਂਦਾ ਹੈ ਕਿ ਭਾਈ ਆਪਣਾ ਇੱਕੋ ਹੀ ਤਰੀਕ, ਤੁਸੀਂ ਬਾਗੀ ਹੋ, ਬਾਗੀਆਂ ਦੇ ਲਈ ਮੌਤ ਦੀ ਸਜ਼ਾ ਹੈ, ਪਰ ਜੇ ਤੁਸੀਂ ਆਪਣਾ ਧਰਮ ਛੱਡ ਦਿਓ ਤੇ ਇਹ ਚੀਜ਼ ਤੁਹਾਡੀ ਜਿਹੜੀ ਬਗਾਵਤ ਦੀ ਵਜ੍ਹਾ ਕਰਕੇ ਤੁਹਾਨੂੰ ਮੌਤ ਦੀ ਸਜ਼ਾ ਮਿਲੀ ਹੈ ਉਹਨੂੰ ਮੁਆਫੀ ਤੁਹਾਨੂੰ ਮਿਲ ਸਕਦੀ ਹੈ। ਤੇ ਉਹਨਾਂ ਚੋਂ ਇੱਕ ਵੀ ਨਹੀਂ ਡੋਲ। ਔਰ ਇਹ ਗੱਲ ਕੋਈ ਉਸ ਵੇਲੇ ਦੇ ਜਿਹੜੇ ਕੋਰਟ ਹਿਸਟੋਰੀਅਨ ਨੇ ਉਹਨਾਂ ਨੇ ਹੀ ਨਹੀਂ ਲਿਖੀ, ਯੂਰਪੀਅਨ, ਕਿਉਂਕਿ ਯੂਰਪੀਅਨ ਤਾਂ ਜਹਾਂਗੀਰ ਦੇ ਵੇਲੇ ਪਹੁੰਚ ਗਏ ਸੀ, ਗੋਰੇ ਬੈਠੇ ਨੇ, ਉਹ ਆ ਕੇ ਦੇਖ ਰਿਹਾ ਰੋਜ਼ ਕਿ 100 ਸਿੱਖਾਂ ਨੂੰ ਲਿਆਂਦਾ ਜਾਂਦਾ, ਰੋਜ਼ ਇਹੀ ਪੁੱਛਿਆ ਜਾਂਦਾ ਹੈ। ਔਰ ਉਹ ਸਾਰੇ ਜਿਹੜੇ ਨੇ ਉਹ ਅਖੀਰ ਤੱਕ ਇੱਕ ਵੀ ਜਿਹੜਾ ਹੈ ਉਹ ਡੋਲਦਾ ਨਹੀਂ ਹੈ। ਤੇ ਅਸੀਂ ਇਹੋ ਜਿਹੇ ਬਹਾਦਰ ਨਾਇਕ ਨੂੰ ਅਸੀਂ ਬਣਾ ਦਿੱਤਾ ਬੰਦਾ ਸਿੰਘ ਨੂੰ ਕਿ ਜੀ ਇਹ ਬੰਦਾ ਡੋਲ ਗਿਆ, ਉਹਨੇ ਵਿਆਹ ਕਰਾ ਲਿਆ, ਉਹਨੇ ਗੁਰੂ ਬਣ ਗਿਆ, ਇਸ ਲਈ ਉਹ ਜਿਵੇਂ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ
ਜਿਹੜਾ ਡਿਸਕ੍ਰੈਡਿਟ ਕੀਤਾ। ਪਹਿਲਾਂ ਉਹ ਕਲਾਸ ਜਿਹੜੀ ਲਗਾਤਾਰਤਾ ਨਾਲ ਕਾਂਗਰਸ ਲਿਆਏ ਜੀ, ਇੱਧਰ ਲਿਆਏ ਜੀ, ਉੱਧਰ ਲਿਆਏ ਜੀ, ਔਰ ਮੈਂ ਦੇਖਦਾ ਹਾਂ ਵੀ ਇਹ ਸਾਡਾ ਕੋਈ ਅਕਲ ਨਾਲ ਵੈਰ ਹੈ ਕਿ ਵੀ ਅਸੀਂ ਆਪਣੇ ਨਾਇਕਾਂ ਨੂੰ ਰੋਲਣੇ। ਬੰਦਾ ਸਿੰਘ ਜਿਹਨੂੰ ਚੁਣਿਆ 10ਵੇਂ ਪਾਤਸ਼ਾਹ ਨੇ ਆਪ ਜਾ ਕੇ ਸੈਂਕੜਿਆਂ ਮੀਲ ਦੂਰ ਜਾ ਕੇ ਥਾਪੜਾ ਦੇ ਕੇ ਚੱਲ ਬਈ ਬੰਦਿਆਂ ਵਾਲੇ ਕੰਮ ਕਰ, ਉਹ ਤੂਫਾਨ ਦੀ ਤਰ੍ਹਾਂ ਆਉਂਦਾ ਹੈ, ਹੇਠਲੀ ਉੱਤੇ ਲਿਆ ਕੇ ਰੱਖ ਦਿੰਦਾ। ਔਰ ਜਿਹੜਾ ਜੇ ਸਿੱਕਾ ਚਲਾਉਂਦਾ ਹੈ ਤੇ ਉਹ ਇਹ ਹੈ, ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ। ਤੇਗ ਗੁਰੂ ਨਾਨਕ ਦੀ ਹੈ, ਫਤਿਹ ਸ਼ਾਹਾਂ ਦੇ ਸ਼ਹਿਨਸ਼ਾਹ 10ਵੇਂ ਪਾਤਸ਼ਾਹ ਦੀ ਹੈ। ਤੇ ਜੇ ਸਰਕਾਰੀ ਮੋਹਰ ਪਹਿਲਾ ਆਰਡਰ, ਪਹਿਲੀ ਆਰਡੀਨੈਂਸ ਦੇ ਉੱਤੇ ਜਿਹੜੀ ਮੋਹਰ ਹੈ, ਔਰ ਪਹਿਲਾ ਆਰਡੀਨੈਂਸ ਹੈ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਉਸ ਹਜ਼ਾਰਾਂ ਸਾਲਾਂ ਤੋਂ ਜਿਨ੍ਹਾਂ ਦੀਆਂ ਜ਼ਮੀਨਾਂ ਖੋਹ ਕੇ ਜਿਨ੍ਹਾਂ ਨੂੰ ਮੁਜ਼ਾਰੇ ਤੇ ਜੱਟ ਬਣਾ ਦਿੱਤਾ ਸੀ ਹਕੂਮਤ ਨੇ, ਉਹ ਜ਼ਿਮੀਦਾਰ ਬਣ ਜਾਂਦੇ ਨੇ। ਜ਼ਿਮੀਦਾਰ ਜਿਹੜਾ ਹੈ ਕਿ ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ, ਕਿ ਜਿਹੜਾ ਜ਼ਮੀਨ ਵਾਹੁੰਦਾ ਹੈ ਉਹ ਜ਼ਮੀਨ ਦਾ ਮਾਲਕ ਹੈ। ਔਰ ਉਹ ਉਸ ਸਟੈਂਪ ਦੇ ਥੱਲੇ ਜਾਂਦਾ ਹੈ ਜਿਸ ਸਟੈਂਪ ਦੇ ਉੱਤੇ ਸ਼ਬਦ ਨੇ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ ਇਕਨੋਮਿਕਲ ਪ੍ਰੋਸਪੈਰਿਟੀ। ਜਦੋਂ ਤੁਹਾਨੂੰ ਜ਼ਮੀਨ ਮਿਲਦੀ, ਔਰ ਇਹ ਗੱਲ ਉੱਥੇ ਬੁਲਾਰਿਆਂ ਨੇ ਕਹੀ, ਔਰ ਮੈਂ ਸਮਝਦਾ ਵੀ ਡਿਫਰੈਂਟ ਟੌਪਿਕਸ ਦੇ ਉੱਤੇ ਅੱਛੀ ਇਨਫੋਰਮੇਸ਼ਨ ਸੀ ਕਿ ਵੀ ਗੱਲ ਇਕਨੋਮਿਕਲ ਪ੍ਰੋਸਪੈਰਿਟੀ ਦੇ ਨਾਲ ਬਹੁਤ ਕੁਝ ਜੁੜਿਆ ਹੋਇਆ। ਅੱਜ ਵੀ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ, ਜੇ ਨੌਜਵਾਨਾਂ ਦੀ ਬੇਰੁਜ਼ਗਾਰੀ ਹੈ, ਡਰੱਗਸ ਨੇ, ਜੌਬ ਨਹੀਂ ਨੇ, ਕੱਲਾ ਸਿਰਫ ਤੁਸੀਂ ਧਰਮ ਖਵਾ ਕੇ ਰੈਵੋਲੂਸ਼ਨ ਜਾਂ ਤਬਦੀਲੀ ਨਹੀਂ ਲਿਆਂਦੇ। ਬੰਦਾ ਸਿੰਘ ਨੂੰ ਮੁਸਲਮਾਨਾਂ ਨੇ ਵੀ ਜੁਆਇਨ ਕੀਤਾ, ਔਰ ਇਹਦੇ ਹਿਸਟੋਰੀਕਲ ਪ੍ਰੂਫ ਨੇ ਕਿ ਵੱਡੀ ਗਿਣਤੀ 'ਚ ਮੁਸਲਮਾਨਾਂ ਨੇ ਆ ਕੇ ਕਿਹਾ, ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੀ ਫੌਜ, ਉਹਨਾਂ ਨੇ ਕਿਹਾ ਜੀ ਹਾਂ, ਔਰ ਉਹਨਾਂ ਨੂੰ ਨਮਾਜ਼ ਬਾਂਗ ਦੇਣ, ਆਪਣੇ ਧਰਮ ਦੀ ਆਜ਼ਾਦੀ ਦੇ ਮੁਕੰਮਲ ਹੱਕ ਦਿੱਤੇ। ਔਰ ਇਹ ਵੱਖਰੀ ਗੱਲ ਹੈ ਕਿ ਵੀ ਹਿਸਟੋਰੀਅਨਸ ਨੇ ਬੰਦਾ ਸਿੰਘ ਦੇ ਨਾਲ ਸਿੱਖਾਂ ਨੇ ਵੀ ਇਨਸਾਫ ਨਹੀਂ ਕੀਤਾ, ਸਮੇਤ ਭਾਈ ਰਤਨ ਸਿੰਘ ਭੰਗੂ ਦੇ, ਔਰ ਮੁਸਲਮਾਨ ਹਿਸਟੋਰੀਅਨ ਉਸ ਪੀਰੀਅਡ ਦੇ ਉਹਨਾਂ ਨੇ ਵੀ ਉਹਨੂੰ ਜ਼ਾਬਰ ਜ਼ਾਲਮ ਕਈ ਕੁਛ ਬਣਾ ਦਿੱਤਾ। ਪਰ ਉਹਨੇ ਇੱਕ ਵਾਰ ਇਹ ਸਾਰਾ ਸਿਸਟਮ ਹਿਲਾ ਕੇ ਰੱਖ ਦਿੱਤਾ। ਔਰ ਫਿਰ ਇਹ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਕਿ ਕਿਵੇਂ ਬੰਦਾ ਸਿੰਘ ਇੱਕ ਤੋਂ ਥਾਂ ਤੋਂ ਦੂਸਰੀ ਥਾਂ ਤੱਕ ਕਈ ਵਾਰੀ ਰਿਟਰੀਟ ਕਰਦਾ ਹੈ, ਕਈ ਵਾਰ ਵਾਪਸ ਮੁੜਦਾ ਹੈ, ਤੇ ਅਖੀਰ 8-9 ਮਹੀਨੇ ਦਾ ਘੇਰਾ ਗੁਰਦਾਸ ਨੰਗਲ ਦੀ ਗੜੀ, ਭੁੱਖੇ ਭਾਣੇ, 4 ਚਫੇਰਾ ਜਿਹੜਾ ਉਹ ਅਟਿਆ ਹੋਇਆ। ਔਰ ਫਿਰ ਜੋ ਕੰਮ ਅੱਜ ਦੀ ਹਕੂਮਤ ਨੇ ਕੀਤਾ, ਜੋ ਰੋਲ ਅੱਜ ਅਕਾਲੀਆਂ ਦਾ, ਉਹੀ ਰੋਲ ਉਸ ਵੇਲੇ 'ਚ ਅਖੌਤੀ ਤੱਤ ਖਾਲਸਾ ਵਾਲਿਆਂ ਦਾ ਸੀ, ਜਿਹੜੇ ਸਰਕਾਰ ਦੇ ਨਾਲ ਰਲ ਜਾਂਦੇ ਨੇ ਕਿ ਜੀ ਕੋਈ ਜਗੀਰਾਂ ਮਿਲ ਜਾਣਗੀਆਂ, ਕੋਈ ਹੋਰ। ਬੰਦਾ ਸਿੰਘ ਔਰ ਉਹਦੇ ਸਾਥੀ ਸਿੰਘ ਜਿਹੜੇ ਨੇ ਜੂਝਦੇ ਵੀ ਨੇ, 8-9 ਮਹੀਨੇ 'ਚ ਕਿੰਨੇ ਸ਼ਹੀਦ ਹੋਏ, ਅੰਦਰ ਕੁਝ ਵੀ ਨਹੀਂ ਹੈ, ਨਾ ਮਾਤਰ ਅਸਲ ਹੈ, ਲੇਕਿਨ ਦੁਸ਼ਮਣ 'ਚ ਖੌਫ ਹੈ। ਉਹ ਡੇਅਰ ਹੀ ਨਹੀਂ ਕਰ ਸਕੇ ਕਿ ਵੀ ਉਹ ਅੰਦਰ ਜਾ ਸਕਣ, ਜਦੋਂ ਤੱਕ ਫਾਈਨਲੀ ਇਸ ਹੱਦ ਤੱਕ ਉਹਨਾਂ ਦੇ ਜਿਹੜੀ ਹੈ ਕਮਜ਼ੋਰੀ, ਭੁੱਖ ਪਿਆਸ ਹੈ ਕਿ ਉਹ ਸ਼ਸਤਰ ਵੀ ਹੱਥ ਫੜਨ ਦੇ ਯੋਗ ਨਹੀਂ ਨੇ। ਫਿਰ ਉਹ ਜਿਹੜਾ ਦਰਵਾਜ਼ਾ ਤੋੜ ਕੇ, ਹਾਲਾਂਕਿ ਇੱਕ ਅਕਾਊਂਟ ਇਹ ਵੀ ਹੈ ਕਿ ਉਹਨਾਂ ਨੇ ਸਮਝੌਤਾ ਕੀਤਾ ਹੈ ਔਰ ਉਸ ਸਮਝੌਤੇ ਤੋਂ ਮੁਕਰੇ, ਇਹਦੇ ਵੀ ਸਬੂਤ ਨੇ ਕੁਛ ਨਾ ਕੁਛ। ਲੇਕਿਨ ਫਿਰ ਜਿਵੇਂ ਬੰਦਾ ਸਿੰਘ ਬਹਾਦਰ ਉਹਨਾਂ ਸਿੱਖਾਂ ਨੂੰ ਗੁਰਦਾਸ ਨੰਗਲ ਜ਼ਿਲ੍ਹਾ ਗੁਰਦਾਸਪੁਰ ਤੋਂ ਜਲੂਸ ਫਾਰਮ 'ਚ ਦਿੱਲੀ ਤੱਕ ਲਿਜਾਇਆ ਜਾਂਦਾ ਹੈ। ਬੰਦਾ ਸਿੰਘ ਬਹਾਦਰ ਨੂੰ ਪਿੰਜਰੇ 'ਚ ਬੰਦ ਕੀਤਾ ਹੋਇਆ ਹੈ, ਪਿੰਜਰਾ ਹਾਥੀ ਤੇ ਰੱਖਿਆ ਹੈ ਉੱਤੇ, ਫਿਰ ਵੀ ਉਹਨਾਂ ਨੂੰ ਡਰ ਹੈ, ਇੰਨਾ ਖੌਫ ਹੈ ਬੰਦੇ ਦਾ ਕਿ ਭਾਈ ਕਿਤੇ ਉੱਡ ਨਾ ਜਾਏ ਸਣੇ ਪਿੰਜਰੇ ਦੇ। ਇੱਕ ਉੱਤੇ ਛੁਰਾ ਦੇ ਕੇ ਬਿਠਾਇਆ ਹੋਇਆ ਕਿ ਜੇ ਉੱਡਣ ਲੱਗੇ ਤਾਂ ਇਹਦੇ ਢਿੱਡ 'ਚ ਮਾਰ ਦੇਣ। ਔਰ ਜਿਹੜੀ ਉਹਨਾਂ ਦੀ ਸ਼ਹਾਦਤ ਹੈ, ਉਹ ਔਰ ਸਾਰੇ ਸਿੱਖਾਂ ਦਾ ਮੈਂ ਜ਼ਿਕਰ ਕੀਤਾ ਕਿ ਸਾਰੇ ਹੀ, ਜੇ ਉਹ ਗੁਰੂ ਦੇ ਸਿੱਖ ਨਾ ਹੁੰਦੇ, 740 ਬੰਦੇ ਦੇ ਸਿੱਖ ਹੁੰਦੇ, ਕੋਈ ਇਸ ਕਿਸਮ ਦੀ ਸ਼ਹਾਦਤ, ਇਸ ਕਿਸਮ ਦੀ ਕੁਰਬਾਨੀ ਇੱਕ ਵੀ ਡੋਲਦਾ ਨਹੀਂ ਹੈ। ਹੱਡੀਆਂ ਦਾ ਪਿੰਜਰ ਬਣੇ ਹੋਏ ਨੇ, ਜੇ ਸ਼ਹਿਰ 'ਚੋਂ ਜਲੂਸ ਨਿਕਲਦਾ, ਉਹਨਾਂ ਦੇ ਕੜੀਆਂ ਨੇ, ਪੈਰਾਂ 'ਚ ਬੇੜੀਆਂ ਨੇ, ਮੂੰਹ ਉਹਨਾਂ ਦੇ ਜਿਹੜੇ ਆ ਉਹਨਾਂ ਦੇ ਉੱਤੇ ਕਾਲਖ ਪੋਤੀ ਹੋਈ ਹੈ, ਉਹਨਾਂ ਨੂੰ ਫਨੀ ਲੋਕ ਵੀ ਵੱਟੇ ਮਾਰ ਰਹੇ ਨੇ ਕੋਈ, ਤੇ ਉਹ ਬਾਣੀ ਦੇ ਸ਼ਬਦ ਪੜ੍ਹਦੇ ਜਾਂਦੇ ਨੇ ਜੀ। ਸੋ ਇਹ ਜਿਹੜੀ ਦੀਵਾਨਗੀ ਹੈ ਗੁਰੂ ਪਿਆਰ ਦੀ, ਯੋਧੇ, ਇਹ ਜਿਹੜੇ ਸੰਤ ਸਿਪਾਹੀ ਦਾ ਕਨਸੈਪਟ ਹੈ, ਇਹ ਸਿਰਫ ਬਾਣਾ ਪਾ ਕੇ ਜਾਂ ਇੱਕ ਦਿਨ ਜਿਹੜਾ ਉਹ ਆਪਣੇ ਆਪ ਨੂੰ ਖਾਸ ਦਿਨਾਂ ਦੇ ਉੱਤੇ ਪ੍ਰਦਰਸ਼ਿਤ ਕਰਨ ਦਾ ਨਾਂ ਨਹੀਂ ਹੈ। ਇਹ ਉਹ ਸਪਿਰਿਟ ਦਾ ਨਾਂ ਹੈ ਜਿਹੜੀ ਕਿ ਅਲਟੀਮੇਟਲੀ ਤੁਹਾਨੂੰ ਇਹ ਹਿੰਮਤ ਦਿੰਦੀ ਹੈ ਕਿ ਤੁਸੀਂ ਸਾਮਰਾਜਾਂ ਨਾਲ ਟਕਰਾ ਜਾਂਦੇ ਹੋ। ਔਰ ਜੋ ਬੰਦਾ ਸਿੰਘ ਦੀ ਸ਼ਹਾਦਤ ਹੈ, ਕਿਵੇਂ ਉਹਨਾਂ ਦੇ ਬੱਚੇ ਨੂੰ 3-4 ਸਾਲ ਦੇ ਨੂੰ ਉਹਦੀ ਗੋਦ 'ਚ ਰੱਖ ਕੇ
ਕੋਇਆ ਜਾਂਦਾ ਹੈ, ਉਹਦਾ ਤੜਫਦਾ ਦਿਲ ਕੱਢ ਕੇ ਮੂੰਹ 'ਚ ਤੁੰਨਿਆ ਜਾਂਦਾ ਹੈ। ਫਿਰ ਬੰਦਾ ਸਿੰਘ ਦੀਆਂ ਅੱਖਾਂ ਗਰਮ ਸਲਾਖਾਂ ਦੇ ਨਾਲ ਉਹਦਾ ਮਾਸ ਨੋਚਿਆ ਜਾਂਦਾ ਹੈ, ਬਾਹਾਂ ਵੱਢੀਆਂ ਜਾਂਦੀਆਂ ਨੇ, ਹੱਥ ਵੱਢੇ ਜਾਂਦੇ ਨੇ। ਔਰ ਉਹ ਡਾਇਲੌਗ ਜਿਸ ਨੂੰ ਬੰਦਾ ਸਿੰਘ ਨੇ ਉਹਨਾਂ ਪਲਾਂ ਦੇ ਵਿੱਚ, ਜਦੋਂ ਕਾਜ਼ੀ ਕਹਿੰਦਾ ਕਿ ਤੂੰ, ਤੇਰੇ ਚਿਹਰੇ ਤੇ ਇੱਕ ਬੜਾ ਜਲਾਲ ਹੈ, ਇੱਕ ਬੜਾ ਜਮਾਲ ਹੈ, ਲੱਗਦਾ ਨਹੀਂ ਤੂੰ ਇੰਨਾ ਜ਼ਾਲਮ ਹੋਏਗਾ, ਤੂੰ ਇਹ, ਤੇ ਉਹ ਉਹਨੂੰ ਸ਼ਾਂਤਮਈ ਤਰੀਕੇ ਦੇ ਨਾਲ ਕਹਿੰਦਾ, ਕਾਜ਼ੀ ਤੂੰ ਆਪਣਾ ਕੰਮ ਕਰ, ਮੈਂ ਆਪਣੇ ਮਾਲਕ ਦਾ ਕੰਮ ਕਰ ਰਿਹਾ। ਤੁਸੀਂ ਜ਼ੁਲਮ ਕੀਤੇ, ਅਕਾਲ ਪੁਰਖ ਨੇ ਮੈਨੂੰ ਭੇਜਿਆ, 10ਵੇਂ ਪਾਤਸ਼ਾਹ ਨੇ ਮੈਨੂੰ ਥਾਪੜਾ ਦਿੱਤਾ, ਤੁਹਾਨੂੰ ਮੈਂ ਸਜ਼ਾਵਾਂ ਦਿੱਤੀਆਂ, ਉਸ 'ਚ ਸੰਭਵ ਹੈ ਮੇਰੇ ਤੋਂ ਵੀ ਗਲਤੀਆਂ ਹੋਈਆਂ ਹੋਣਗੀਆਂ। ਅੱਜ ਜਿਹੜਾ ਤੈਨੂੰ ਵੀ ਭੇਜਿਆ, ਇਹ ਰੱਬ ਦਾ ਇੱਕ ਨਿਯਮ ਹੈ, ਚੱਲ ਰਿਹਾ ਹੈ। ਕੌਣ ਮੌਤ ਦਿੰਦਾ ਹੈ, ਕੌਣ ਜ਼ਿੰਦਗੀ ਦਿੰਦਾ ਹੈ, ਤੂੰ ਤੇ ਮੈਂ ਕੌਣ ਹੈ? ਅਸੀਂ ਇੱਕ ਵੱਡੀ ਰੱਬ ਦੀ ਖੇਡ ਦੇ ਇੱਕ ਪੁਰਜੇ ਹਾਂ ਛੋਟੇ। ਹੁਣ ਇਸ ਸਟੇਟਮੈਂਟ ਨੂੰ ਆਧਾਰ ਬਣਾ ਕੇ ਜਿਹੜੇ ਸਾਡੇ ਉਹ ਲੋਕ ਬੜੇ ਆਪ ਨੂੰ ਬੁੱਧੀਜੀਵੀ ਕਹਾਉਣ ਵਾਲੇ ਜਾਂ ਬੀਤੇ ਦੇ, ਉਹਨੇ ਕਿਹਾ ਜੀ ਬੰਦਾ ਸਿੰਘ ਨੇ ਆਪ ਕਿਹਾ ਸੀ ਮੇਰੇ ਤੋਂ ਗਲਤੀਆਂ ਹੋਈਆਂ, ਦੇਖੋ ਜੀ ਫਲਾਣਾ ਕਰ ਲਿਆ, ਉਹਨੂੰ ਕਿਹਾ ਸੀ ਜੀ ਵਿਆਹ ਨਾ ਕਰਾਈ, ਉਹ ਮੈਂ ਕਿਹਾ ਉਹਨੂੰ ਕਿਹਾ ਹੀ ਸੀ ਵਿਆਹ ਕਰਾਈ, ਜਾ ਕੇ ਪਹਿਲਾ ਕੰਮ ਇਹ ਕਰੇ ਜੀ। ਕਿਉਂਕਿ ਜਿਹੜਾ ਜਿਸ ਮੱਤ ਚੋਂ ਸੀ, ਵੈਰਾਗ ਮੱਤ ਜਾਂ ਦੂਜੇ ਤੀਜੇ, ਉਹ ਨੀਵਾਂ ਸਮਝਦੇ ਸੀ ਗ੍ਰਸਤ ਨੂੰ। ਔਰ ਉਹਨੇ ਜਿਸ ਤਰੀਕੇ ਦੇ ਨਾਲ ਉਹਦੇ ਪਰਿਵਾਰ ਨੇ, ਉਹਨਾਂ ਦੀ ਸਿੰਘਣੀ ਸੁਸ਼ੀਲ ਕੌਰ, ਉਹਨਾਂ ਬਾਰੇ ਹਾਲਾਂ ਬਹੁਤ ਵੇਰਵੇ ਨਹੀਂ ਮਿਲਦੇ, ਪਰ ਉਹਨਾਂ ਨੇ ਵੀ ਜਿਹੜੀ ਆ ਉਹ ਸ਼ਹੀਦੀ ਪਾਈ ਹੈ, ਉੱਥੋਂ ਗੁਰਦਾਸ ਨੰਗਲ ਦੀ ਗੜੀ ਚੋਂ ਹੀ ਗ੍ਰਿਫਤਾਰ ਕੀਤੇ ਗਏ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿੱਥੇ ਅਸੀਂ ਜਦੋਂ ਉਸ ਬੀਤੇ ਨੂੰ ਯਾਦ ਕਰਦੇ ਹਾਂ, ਕੁਛ ਬਦਲਿਆ ਨਹੀਂ ਹੈ। ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਉਸ ਪੀਰੀਅਡ ਨੂੰ ਦੇਖਿਆ, ਅੱਜ ਵੀ ਦੇਖ ਰਹੇ। ਜਿਹੜੇ ਉਹਨਾਂ ਦੇ ਘੜੇ ਹੋਏ ਉਹਨਾਂ ਦੇ ਨਾਲ ਸੀ, ਉਹ ਤਾਂ ਸਾਰੇ ਦਾ ਸਾਰਾ ਜਥਾ ਸ਼ਹੀਦ ਹੋ ਗਿਆ ਜੂਨ 84 'ਚ। ਕੁਛ ਜਿਹੜੇ ਸੀ ਉਹਨਾਂ ਨੇ ਸਟਰਗਲ ਬਾਹਰ ਜਾਰੀ ਰੱਖੀ, ਫਿਰ ਉਹੀ ਸੀ ਜਿਨ੍ਹਾਂ ਨੇ 20 ਸਾਲ ਇਹ ਰੱਖਿਆ ਕਿ ਜੀ ਸੰਤ ਚੜ੍ਹਦੀ ਕਲਾ 'ਚ ਨੇ। ਔਰ ਅੱਜ ਉਹਨਾਂ ਦੇ ਨਾਂ ਦੇ ਉੱਤੇ ਟਕਸਾਲ ਦੀ ਸੇਵਾ ਵਾਲਿਆਂ ਦਾ ਕਿਰਦਾਰ ਕਿੱਥੇ ਪਹੁੰਚ ਗਿਆ। ਔਰ ਅਕਾਲੀਆਂ ਦਾ ਰੋਲ ਉਹੀ ਸੀ ਜੋ ਉਦੋਂ ਅਖੌਤੀ ਤੱਤ ਖਾਲਸਾ ਨੇ ਨਿਭਾਇਆ ਸੀ, ਸਰਕਾਰ ਨਾਲ ਰਲੇ ਹੋਏ। ਔਰ ਅੱਜ ਵੀ, ਤੇ ਜਿਹੜੇ ਅਸੀਂ ਵੀ ਬਾਹਰ ਹੈ ਬਹੁਤ ਸਾਰੇ, ਅਸੀਂ ਜ਼ਰੂਰ ਜਿਹੜਾ ਹੈ ਉਹ ਕੁਛ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਮੈਨੂੰ ਬਹੁਤ ਵਾਰ ਲੱਗਦਾ ਹੈ ਵੀ ਸ਼ਾਇਦ ਸਾਡੇ ਵਿੱਚ ਦੀ ਇਮਾਨਦਾਰੀ ਦੀ ਘਾਟ ਜਿਹੜੀ ਹੈ ਉਹ ਸਾਨੂੰ ਕਨੈਕਟ ਨਹੀਂ ਕਰ ਪਾ ਰਹੀ। ਨਹੀਂ ਤਾਂ ਕਿਵੇਂ ਥੋੜੇ ਜਿਹੇ ਸਿੰਘਾਂ ਨੇ ਬਦਲ ਕੇ ਰੱਖ ਦਿੱਤੇ ਰਜੀਮ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਦੇ ਵਾਲਿਆਂ ਦੇ ਨਾਲ ਕਿੰਨੇ ਸਿੱਖ ਸੀ, 3 ਦਰਜਨ 4 ਦਰਜਨ, 50 60 70 72 ਘੰਟੇ ਭਾਰਤੀ ਫੌਜ ਜਿਹੜੀ ਹੈ ਟੈਂਕਾਂ ਤੋਪਾਂ ਨਾਲ ਲੈਸ, ਉਹ ਅੰਦਰ ਨਹੀਂ ਵੜ ਸਕਦੀ। ਔਰ ਜੂਝੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਇਹ ਕਿਰਦਾਰ ਨੇ। ਔਰ ਮੈਂ ਸਮਝਦਾ ਵੀ ਇਹ ਗੁਰੂ ਦਾ ਜਲਵਾ ਹੁੰਦਾ ਜਿਹੜਾ ਕਿ ਜਦੋਂ ਸਮੇਂ ਜਲਵਾਗਰ ਹੁੰਦਾ ਔਰ ਇਹ ਭਰੋਸਾ ਦਿੰਦਾ ਹੈ ਕਿ ਭਾਈ ਨਹੀਂ ਅਸੀਂ ਖਲੋਣੇ। ਔਰ ਅਲਟੀਮੇਟਲੀ ਮੈਂ ਸਮਝਦਾ ਕਿ ਬੰਦਾ ਸਿੰਘ ਬਹਾਦਰ ਨੇ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਹੈ, 12 ਮਿਸਲਾਂ ਦਾ ਸਮਾਂ ਆਇਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਔਰ ਫਿਰ ਸਾਡੀ ਸੋਵਰਨਿਟੀ ਜਿਹੜੀ 1849 ਚ ਗਵਾਚੀ। ਅੱਜ ਵੀ ਪਿਛਲੇ 3 ਦਹਾਕਿਆਂ ਤੋਂ ਜਿਨ੍ਹਾਂ ਤੇ ਸਾਨੂੰ ਮਾਣ ਹੈ, ਜੇ ਡਿਫਾਈਂਸ ਦੇਖਣੀ ਹੈ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਉਵੇਂ ਹੀ ਪਿੰਜਰਿਆਂ ਚ ਨੇ, ਬੇੜੀਆਂ ਚ ਨੇ, ਅੰਦਰੋਂ ਵੀ ਜਿਹੜੇ ਨੇ ਉਹ ਜਕਾਰੇ ਛੱਡ ਰਹੇ ਨੇ, ਖਾਲਿਸਤਾਨ ਜ਼ਿੰਦਾਬਾਦ ਜਿਹੜਾ ਉਹਨਾਂ ਦੇ ਲਬਾਂ ਤੇ ਹੈ। ਇਹੀ ਸਪਿਰਿਟ ਸੀ, ਕੰਟੀਨਿਊਟੀ ਹੈ। ਲੇਕਿਨ ਮੈਂ ਸਮਝਦਾ ਵੀ ਅਸੀਂ ਵਾਸਟ ਮੈਜੋਰਿਟੀ ਦੰਬੀ ਹੈ, ਪਖੰਡੀ ਹੈ। ਔਰ ਇਹ ਜਿਹੜੀ ਗੱਲ ਹੈ ਅਲਟੀਮੇਟਲੀ ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਔਰ ਇਹ ਮੇਨ ਸਮਾਗਮ ਜਿਹੜਾ ਸੀ ਜਿਸ ਯੋਧੇ ਨੂੰ ਸਮਰਪਿਤ ਸੀ, ਉਹਦੀ ਯਾਦ ਨੂੰ ਅਸੀਂ ਸਮਝਦੇ ਹਾਂ ਕਿ ਜੇ ਹਰ ਸਿੱਖ ਉਸ ਦੇ ਘਰ 'ਚ ਬੰਦਾ ਸਿੰਘ ਬਹਾਦਰ ਉਸ ਦੇ ਉਹ ਜਿਹੜਾ ਉਹ ਦਾਸਤਾਨ ਸੁਣਾਈ ਜਾਏ, ਹਰ ਬੱਚੇ ਨੂੰ ਇਹ ਦ੍ਰਿੜ ਕਰਾਇਆ ਜਾਏ ਕਿ ਭਾਈ ਕਿਵੇਂ ਮੁੱਖ ਰਸਤਾ ਗੁਰਮਤ ਦੇ, ਕਿੰਨੇ ਭਟਕੇ ਰਿੱਧੀਆਂ ਸਿੱਧੀਆਂ ਇੱਧਰ ਉੱਧਰ, ਯੋਗਾ ਤਾਂਤਰਿਕ, ਅਲਟੀਮੇਟਲੀ ਸੋਲਿਸ ਗੁਰੂ ਦੇ ਚਰਨਾਂ 'ਚ ਹੈ। ਤੇ ਜਦੋਂ ਗੁਰੂ ਦਾ ਥਾਪੜਾ ਮਿਲਦਾ ਫਿਰ ਹੱਥ 'ਚ ਸਿਰਫ ਮਾਲਾ ਨਹੀਂ ਰਹਿੰਦੀ, ਫਿਰ ਸੰਤ ਤੇ ਸਿਪਾਹੀ ਹੁੰਦਾ। ਫਿਰ ਉਹ ਬੰਦਾ ਸਿੰਘ ਹੈ ਜਿਹੜਾ ਆ ਕੇ ਜਿਹੜਾ ਉਹ ਸਰਹੰਦ ਦੀ ਇੱਟ ਨਾਲ ਇੱਟ ਕਰਦਾ, ਸਡੌਰਾ ਸਮਾਣਾ ਜਿੱਥੇ ਸਡੌਰੇ ਪੀਰ ਬੁੱਧੂ ਸ਼ਾਹ ਨੂੰ ਸਜ਼ਾ ਦੇਣ, 22 ਧਾਰ ਦੇ ਪਹਾੜੀ ਰਾਜੇ, ਗੰਗੂ ਬਾਹਮਣ ਦਾ ਉਹ ਸਾਰਾ ਜਿਹੜੀ ਗੰਗੂ ਦੀ ਖੇੜੀ ਸਭ ਤਹਿ ਤੇਗ ਹੈ। ਤੇ ਫਿਰ ਜਦੋਂ ਫਿਰ ਫਾਈਨਲ ਰਾਜ ਵੀ ਐਸਟੈਬਲਿਸ਼ ਹੁੰਦਾ ਹੈ, ਇਕਨੋਮਿਕਲ ਪਾਲਿਸੀਜ਼ ਵੀ ਬਦਲਦੀਆਂ, ਤੇ ਫਿਰ ਜਦੋਂ ਸ਼ਹਾਦਤ ਆਉਂਦੀ ਹੈ ਤੇ ਫਿਰ ਸ਼ਹਾਦਤ 'ਚ ਕਿਸ ਕਦਰ ਕਾਮਨੈਸ, ਟ੍ਰੈਂਕੁਇਲਿਟੀ। ਔਰ ਇਹ ਮੈਂ ਸ਼ੇਰ ਦੇ ਨਾਲ ਇਹਨੂੰ ਕੰਕਲੂਡ ਕਰਾਂ ਕਿ ਜਿਸ शान से कोई मक्तल में गया वो शान सलामत रहती है,
इस जां की तो कोई बात नहीं, ये जां तो आनी जानी है। जी। इस शान दे नाल कोई कतलगाह च गया, सिख आवाज़ां मारदे सी मुक्ति दाता इधर आ, जलाद नूं कहंदे सी भी पहला मैनू, पहला मेरी शहीदी। सो अज असीं क्योंकि जून दे आलमोस्ट अखीरले दिन ने, असीं डिटेल च डिस्कस नहीं सी कर सके। सो अज दा ये सारा प्रोग्राम ही असीं बाबा बंदा सिंह बहादुर, उन्हां दी ਸਿੰਘਣੀ, उन्हां दे सपुੱਤਰ अजय सिंह और 740 ਸਿੰਘਾਂ ਦੀ ਕੁਰਬਾਨੀ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।